ਤੁਹਾਡੀ ਬਰਾਦਰੀ ਕਿਹੜੀ ਹੈ? ਰਾਈ 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 ਨਹਿਰ ਅੱਛਾ ਨਹਿਰ ਲਿਖੀ ਰਾਈ ਨੇ ਲਿਖੀ ਕਿਤੇ ਠੀਕ ਹੈ ਸਹੀ ਨਹਿਰ ਹੀ ਲਿਖਾਂ ਹਾਂ ਸਹੀ ਹੈ ਸਹੀ ਹੈ ਸਹੀ। ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? 23.5 ਸਾਲ ਸੀ। ਵਾਹ ਜੀ ਵਾਹ 23.5 ਸਾਲ। ਹਾਂ ਤੁਸੀਂ ਠੀਕ ਠਾਕ ਗੱਭਰੂ ਸੀਗੇ ਉਸ ਵੇਲੇ ਹੈ ਨਾ? ਬਿਲਕੁਲ ਅੱਛਾ ਹਾਂ ਇਹ ਮੁੰਡੇ ਨੂੰ ਨਾ ਸੋਚਾਂ ਅੱਛਾ ਆਹੋ ਦਾੜੀ ਮੁੱਛ ਹੈ ਸੀ ਤੁਹਾਨੂੰ ਆਈ ਸੀ? ਮੁੰਡੀ ਹਾਂ ਅੱਛਾ ਮੇਰੀ ਸ਼ਾਦੀ ਹੋਈ ਸੀ। ਅੱਛਾ ਮੈਂ ਇੱਥੇ ਕਾਰਖਾਨਾ ਜਿਹੜਾ ਇੱਥੇ ਕੰਮ ਕਰਦਾ ਰਿਹਾ। ਅੱਛਾ ਉਹਦਾ ਨਾਂ ਇੱਕ ਤਾਂ ਪੂਰਨ ਸੀ। ਪੂਰਨ ਹਾਂ ਅੱਛਾ ਇੱਕ ਦਿਨ ਤੀਸੀ ਸੀ। ਹਾਂ ਅੱਛਾ ਫਿਰ ਉਹ ਚੰਨੋ ਸੀ। ਅੱਛਾ ਅੱਛਾ ਕੇਸਰ ਸਿੰਘ ਦਾ ਮੁੰਡਾ ਸੇਵਾ ਸਿੰਘ ਸੀ। ਵਾਹ ਜੀ ਵਾਹ ਹਾਂ ਦਰਬਾਰਾ ਸਿੰਘ ਦੀ ਗੰਡਾ ਸਿੰਘ ਦਾ ਮੁੰਡਾ। ਅੱਛਾ ਅੱਛਾ ਹਾਂ ਤੇ ਉਹਦਾ ਵਸਾਵਾ ਸਿੰਘ ਦਾ ਮੁੰਡਾ ਕੈਲਾ ਸੀ। ਵਾਹ ਜੀ ਵਾਹ ਠੀਕ ਹੈ। ਤੇ ਇਹ ਇੱਕ ਪਨੂਆ ਦਾ ਖੂਹ ਸੀ। ਪੁਨੂਆ ਦਾ ਖੂਹ ਪਨੂਆ ਦਾ ਖੂਹ ਅੱਛਾ ਇੱਕ ਸ਼ਾਹ ਦਾ ਖੂਹ ਸੀ। ਹਾਂ ਇੱਕ ਸਿੰਘਾਂ ਦਾ ਖੂਹ ਸੀ। ਠੀਕ ਹੈ ਇੱਕ ਮਹਿਰ ਦੇ ਦੂ ਦਾ ਖੂਹ ਸੀ। ਹਾਂ ਵਾਹ ਜੀ ਵਾਹ ਤੇ ਇੱਕ ਲਾਭ ਸਿੰਘ ਦਾ ਖੂਹ ਸੀ। ਅੱਛਾ ਅੱਛਾ ਜਿਹਦਾ ਕੱਪੜੇ ਦਾ ਕਾਰਖਾਨਾ ਸੀ ਪਿੰਡ ਮੱਲਾ ਦੇ ਵਿੱਚ ਜੀ। ਵਾਹ ਜੀ ਵਾਹ ਹੰਸਰਾਜ ਰਾਮ ਸ਼ਾਹ ਹਾਂ ਚਰੰਜੀ ਹਾਂ ਚਰੰਜੀ ਜਿਹੜਾ ਸੀ ਉਹ ਵਕੀਲ ਸੀ ਗੁਰਦਾਸਪੁਰ। ਵਾਹ ਜੀ ਵਾਹ ਠੀਕ ਹੈ। ਤੇ ਰਾਮ ਸ਼ਾਹ ਜਿਹੜਾ ਸੀ ਨਾ ਉਹ ਕੌਂਸਲ ਸੀ ਉੱਥੇ ਜੇਲ੍ਹ ਮਹਿਲ ਅੰਮ੍ਰਿਤਸਰ। ਅੱਛਾ 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 ਇਹ ਹੰਸਰਾਜ ਸੀ ਵੱਡਾ ਸੀ। ਅੱਛਾ ਇਹ ਆਪਣਾ ਕਾਰੋਬਾਰ ਇੱਥੇ ਫੋਰਨ ਹਮਾਂ ਤਾਂ ਨੌਕਰ ਰੱਖੇ ਦੇ ਨਾਲ ਚ ਉਹ ਆਪਣਾ ਫਿਰਨਾ ਤੋਰਨਾ ਪਿਆਰਾ ਸੋਣਾ। ਜਿਹੜੀ ਕੋਠੀ ਭਾਅ ਉਹ ਕੌਣ ਸੀ? ਔਲਕ ਅੱਛਾ ਯਾਦਪੁਰ ਹਾਂ ਚੀਨੇ ਵਾਲੀ ਹਾਂ ਲਾਲੂਕੋਟ ਫਤਿਹਪੁਰ ਮੰਡਿਆਲਾ ਅੱਛਾ ਆਕੀ ਕੇ ਕਢਿਆਲਾ ਖਦਾਈਪੁਰ ਵਸੀ ਕੇ ਵਾਹ ਸਾਨੇ ਨੁਕਸਾਨ ਹੋਇਆ। ਕੀ ਹੋਇਆ ਸੀ ਉਹ ਦੱਸੋ ਗੱਲ ਇੱਕ ਸੁਣਾ। ਮੁਨਸ਼ੀ ਲੈਣਾ ਸਿੰਘ ਸੋਮ ਹੋਇਆ ਸੀ। ਮੁਨਸ਼ੀ ਲੈਣਾ ਸਿੰਘ ਅੱਛਾ ਇੱਕ ਗੋਰਖਾ ਸੀ ਕਾਰਖਾਨੇ ਦਾ ਅੱਛਾ ਉਹ ਹੋਇਆ ਸੀ ਵੱਡੀ ਨਿਸ਼ਾਨੀ ਰਹੀ। ਹਾਂ ਅੱਛਾ ਇੱਕ ਨਾਈ ਬੂਟਾ ਸੀ ਅੱਛਾ ਹਿੰਦੂ ਉਹ ਹੋਇਆ ਸੀ। ਅੱਛਾ ਇੱਕ ਭਾਵਲੇ ਦਾ ਮੁੰਡਾ ਸ਼ਾਮ ਤੋਂ ਹੋਇਆ ਸੀ। ਆਮ ਉਹ ਲੋਕ ਹੋਏ ਹੁਣ ਉਹਨਾਂ ਦੇ ਹੁਣ ਕਿਉਂ ਮਾਜਰ ਆਹੋ ਉਹ ਪਿੱਛੋਂ ਕਿੱਥੋਂ ਆਏ ਨੇ? ਅੱਲੜ ਪਿੰਡੀ ਦੇ ਅੱਲੜ ਪਿੰਡੀ ਚੌੜਾ ਹਾਂ ਉਹ ਗੁਰਦਾਸਪੁਰ ਹੁਸ਼ਿਆਰਪੁਰ ਇਹ ਨਹੀਂ ਜਾਂ ਕਿਹੜਾ ਹੈ ਪਤਾ ਕਿ ਜ਼ਿਲ੍ਹਾ ਕਿਹੜਾ ਲੱਗਦਾ ਉਹਨਾਂ ਨੂੰ? ਗੁਰਦਾਸਪੁਰ ਲੱਗਦਾ। ਅੱਛਾ ਗੁਰਦਾਸਪੁਰ ਹੀ ਬੈਠੇ ਨੇ। ਹਾਂ ਅੱਛਾ ਹੋਰ ਹੁਸ਼ਿਆਰਪੁਰ ਦੇ ਵੀ ਕੋਈ ਘਰ ਹੈ? ਇਹ ਬਹਿਰੋ ਜੱਗ ਦੇ ਬਿਆਲ ਵਾਲਿਦ ਸਾਹਿਬ ਦੀ ਉਹ ਦਿੱਲੀ ਰਹਿੰਦੇ ਸੀਗੇ। ਅੱਛਾ ਕਦੀ ਕਦੀ ਇੱਥੇ ਆਉਂਦੇ ਸੀਗੇ। ਠੀਕ ਹੈ ਹਾਂਜੀ ਹਾਂਜੀ ਤੇ ਨਾਂ ਦੱਸੋ ਉਹਨਾਂ ਦੇ ਹਸਬੰਡ ਦਾ ਨਾਂ ਦੱਸੋ ਜਿਹੜੇ ਮੱਲੇ ਵਾਲੇ ਸਨ ਮੋਰੋ ਜਿਹੜੇ ਸਨ। ਕੌਣ ਸੀ ਨਾਂ ਦੱਸੋ। ਮੈਨੂੰ ਆਪਣੀ ਭੂਆ ਦਾ ਨਾਮ ਹਲੇ ਯਾਦ ਨਹੀਂ। ਹਾਂਜੀ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ। ਮੈਂ ਉਹਨੇ ਪੁੱਛ ਕੇ ਦੱਸਦਾ ਵਾਂ। ਠੀਕ ਇੱਥੇ ਉਹ ਸੀਗੇ ਕਸਤੂਰੀ ਲਾਲ ਮਹਾਜਨ ਵੀ ਹੁੰਦੇ ਸੀ ਕਰਾੜ ਹੁੰਦੇ ਸੀ ਕਰਾੜ ਮਹਾਜਨ ਕਸਤੂਰੀ ਲਾਲ ਮਹਾਜਨ ਕਰਾੜ ਕਸਤੂਰੀ ਲਾਲ ਮਹਾਜਨ ਹੈ ਸਨ। ਮੇਰੇ ਵਾਲਿਦ ਸਾਹਿਬ ਇੱਥੇ ਮੱਲੇ ਦਰਬਾਰ ਜਿਹੜੀ ਆਏ ਸੀਗੇ ਉਹਨਾਂ ਦੇ ਹੱਥ ਵਿੱਚ ਬੜਾ ਜ਼ਖਮ ਹੋ ਗਿਆ ਸੀਗਾ। ਅੱਛਾ ਤੇ ਉਹ ਇੱਥੇ ਆਏ ਸੀਗੇ ਤੇ ਉਹਨਾਂ ਦਾ ਇੱਥੇ ਇਲਾਜ ਹੋਇਆ ਸੀ। ਹਾਂ ਕਿਸੇ ਪਾਣੀ ਵਿੱਚ ਮਿਲਾ ਕੇ ਇਸੇ ਦਰਬਾਰ ਜਾਣ ਕੇ ਨਾ ਤੋਬਾ ਤਿਲਾ ਕਰੀਏ। ਤੋਬਾ ਤਿਲਾ ਕਰਦੇ ਨੇ ਜਿਹਨੇ ਮਨਜ਼ੂਰੀ ਹੋ ਜਾਂਦੀ ਹੈ। ਇੱਥੇ ਲੋਕੀ ਬੜਾ ਖੱਟ ਕੇ ਗਏ ਨੇ। ਹਾਂਜੀ ਹਾਂ ਇਸ ਦਰਬਾਰ ਤੋਂ ਹਾਂਜੀ ਹਾਂਜੀ ਡੋਗਰਾ ਸਾਹਿਬ ਦਰਬਾਰ ਤੇ ਬੈਠੇ ਆ ਅਸੀਂ। अस्सलाम वालेकुम बाबा जी। वालेकुम सलाम जी। की हाल है? अल्लाह जी रहम से। की नाम जी अपना? ਨੂਰ ਮੁਹੰਮਦ ਨੂਰ ਮੁਹੰਮਦ। ਹਾਂਜੀ। ਤੁਹਾਡੇ ਵਾਲਿਦ ਸਾਹਿਬ ਦਾ ਨਾਮ ਖੈਰਦੀਨ ਤੇ ਬਾਬੇ ਦਾ ਨਾਮ ਕੀ ਸੀ? ਦਾਦੇ ਦਾ? ਦਾਦੇ ਨੱਥੂ। ਨੱਥੂ। ਹਾਂ ਕਿਹੜੇ ਪਿੰਡ 'ਚ ਤੁਸੀਂ ਇਸ ਵੇਲੇ ਬੈਠੇ ਹੋ? ਇਹ ਪਿੰਡ ਚ ਬੈਠੇ ਦੇ ਕੀ ਨਾਂ? ਹੈ ਨਾਂ ਕੀ ਹੈ? ਕਿਹਦਾ ਪਿੰਡ ਦਾ? ਹਾਂਜੀ ਮੱਲਾ। ਮੱਲਾ ਹਾਂ ਅੱਛਾ ਮੱਲਾ ਹੋਰ ਹੈ ਤੇ ਭਾਵੜੇ ਹੋਰ ਹੈ। ਹਾਂ ਮੱਲਾ ਭਾਵੜਾ ਹੈ ਦੋ ਪਿੰਡ ਨੇ ਲੇਕਿਨ ਨਾਂ ਇਕੱਠੇ ਵੱਜਦੇ ਨੇ। ਸਹੀ ਹੈ। ਜ਼ਿਲ੍ਹਾ ਕਿਹੜਾ ਇਹਦਾ? ਜ਼ਿਲ੍ਹਾ ਹੁਣ ਤੇ ਨਾਰਵਾਲ ਬਣ ਗਿਆ। ਹੁਣ ਤੇ ਨਾਰਵਾਲ ਬਣ ਗਿਆ। ਅੱਛਾ ਪਹਿਲਾਂ ਦੇ
ਜਾਂਦਾ ਸੀ ਪਹਿਲੇ ਸਿਆਲਕੋਟ ਜਾਂਦਾ ਸੀ ਪੀਆਂ ਪਹਿਲੇ ਸਿਆਲਕੋਟ ਚ ਹੁੰਦਾ ਹਾਂ ਸਿਆਲਕੋਟ ਜਾਂਦੇ ਸਹੀ ਹੈ, ਤੇ ਤਹਿਸੀਲ ਨਾਰਵਾਲ ਸੀ। ਹਾਂ ਠੀਕ ਹੈ, ਹੁਣ ਆ ਗਿਆ ਤਹਿਸੀਲ ਸ਼ਕਰਗੜ੍ਹ ਤੇ ਜ਼ਿਲ੍ਹਾ ਨਾਰਵਾਲ। ਤੁਹਾਡੇ ਨਾਲ ਅੱਜ ਗੱਲਾਂ ਕਰਨੀਆਂ ਨੇ ਪੁਰਾਣੀਆਂ। ਅੱਛਾ ਪਿੰਡ ਮੱਲਾ, ਹਾਂ ਇਹਦੇ ਵਿੱਚ ਜਿਹੜੇ ਪੁਰਾਣੇ ਲੋਕ ਵਸਣ ਵਾਲੇ ਸਨ, ਅੱਛਾ ਉਹਨਾਂ ਦਾ ਤਾਲੁਕ ਕਿਸ ਕਿਸ ਮਜ਼ਹਬ ਦੇ ਨਾਲ ਸੀ? ਬੜਾ ਚੰਗਾ ਸੀ ਅੱਛਾ, ਬਹੁਤ ਚੰਗਾ ਸੀ ਕਿਹੜੇ ਲੋਕ ਵਸਦੇ ਸਨ? ਹਿੰਦੂ ਲੋਕ ਵੀ ਸਨ? ਹਿੰਦੂ ਵੀ ਹੈ ਹਨ ਅੱਛਾ, ਖੱਤਰੀ ਵੀ ਹੈ ਹਨ ਠੀਕ ਹੈ, ਸਿੱਖ ਵੀ ਹੈ ਹਨ ਹਾਂ, ਬਾਮਣ ਵੀ ਹੈ ਹਨ ਵਾਹ ਜੀ ਵਾਹ, ਚਮਿਆਰ ਵੀ ਹੈ ਹਨ ਚਮਿਆਰ ਵੀ ਹੈ ਹਨ ਹੈ ਠੀਕ ਹੈ, ਹਾਂ ਪਿੰਡ ਬੜਾ ਵੱਡਾ ਹੈ ਪਿੰਡ ਛੋਟਾ ਨਹੀਂ ਅੱਛਾ, ਹਾਂ ਅੱਛਾ। ਕਿਵੇਂ ਦਾ ਵਸੇਬਾ ਸੀ? ਹੈ ਸਲੂਕ ਆਪਸ ਚ ਕਿਸ ਤਰ੍ਹਾਂ ਦਾ ਸੀ ਉਸ ਵੇਲੇ? ਪੁਰਾਣੀ ਗੱਲ ਸੁਣਾਓ, ਏਦੂ ਵੀ ਪੁਰਾਣੀ, ਕਿ ਜਦੋਂ ਲੋਕ ਇਕੱਠੇ ਰਹਿੰਦੇ ਸਨ। ਬੜਾ ਸਲੂਕ ਸੀ ਬੜਾ ਸਲੂਕ ਸੀ? ਬੜਾ ਸਲੂਕ ਸੀ ਅੱਛਾ, ਹਾਂ ਬੜਾ ਸਲੂਕ ਸੀ ਠੀਕ ਹੈ। ਕੋਈ ਕਿਸੇ ਗੱਲ ਨੂੰ ਲੈ ਕੇ ਕੋਈ ਝਗੜਾ ਫਸਾਦ ਤੇ ਨਹੀਂ ਸੀ? ਨਹੀਂ ਕੋਈ ਨਹੀਂ ਅੱਛਾ, ਹਾਂ ਕੋਈ ਠੀਕ ਹੈ। ਝਗੜਾ ਫਸਾਦ। ਕਿੰਨੀਆਂ ਪੱਤੀਆਂ ਸਨ ਪਿੰਡ ਦੀਆਂ? ਤਿੰਨ ਨੰਬਰ ਸਨ ਅੱਛਾ, ਹਾਂ ਕੀ ਨਾਂ ਸਨ ਉਹਨਾਂ ਦੇ? ਇੱਕ ਦਾ ਨਾਂ ਬੁੱਢਾ ਸਿੰਘ ਸੀ ਬੁੱਢਾ ਸਿੰਘ, ਆਹ ਅੱਛਾ, ਇੱਕ ਦਾ ਨਾਂ ਲਾਭ ਸਿੰਘ ਸੀ ਤੇ ਇੱਕ ਦਾ ਨਾਂ ਤੇ ਇੱਕ ਦਾ ਨਾਂ ਕੋਈ ਪੁੰਜ ਗਿਆ ਚਲੋ ਕੋਈ ਨਹੀਂ ਯਾਦ ਆਏਗਾ ਦੱਸ ਦਈਓ। ਯਾਦ ਹੈ ਠੀਕ ਹੈ। ਨੰਬਰਦਾਰੀਆਂ ਸਿੱਖਾਂ ਕੋਲ ਹੀ ਸਨ ਤਿੰਨੇ ਹੀ? ਤਿੰਨੇ ਸਿੱਖਾਂ ਕੋ ਅੱਛਾ, ਹਾਂ ਤੇ ਮੁਸਲਮਾਨੋਂ ਚ ਹੈ ਸਨ ਆਪਣੇ ਪਿੰਡ ਚ? ਆਹੋ ਠੀਕ ਹੈ। ਉਹ ਕਿੰਨੇ ਘਰ ਸਨ? ਘਰ ਤੇ ਬੜੇ ਹਨ ਠੀਕ ਹੈ, ਹਾਂ ਉਂਝ ਮਾਲਕ ਨਹੀਂ ਸਨ ਥੋੜੇ ਮਾਲਕ ਨਹੀਂ ਸਨ, ਅੱਛਾ, ਹਾਂ ਹੂੰ, ਬੇ ਮਾਲਕ ਸਨ ਬੰਦੇ ਆਮ ਜੀ ਜੀ ਜੀ, ਤੇ ਤੇਲੀ ਬੇਬਹਾ ਅੱਛਾ, ਪਿੰਡ ਬੜਾ ਵੱਡਾ ਸੀ ਸਭ ਅੱਛਾ, ਅੱਛਾ। ਹਾਂ ਤੁਹਾਡੀ ਬਰਾਦਰੀ ਕਿਹੜੀ ਹੈ? ਰਾਈ ਰਾਈ ਬਰਾਦਰੀ। ਨਹਿਰ ਅੱਛਾ, ਨਹਿਰ ਲਿਖੀ ਰਾਈ ਨੇ ਲਿਖੀ ਕਿਤੇ ਠੀਕ ਹੈ, ਸਹੀ ਹੈ, ਮੈਂ ਹੀ ਲਿਖਾਂ, ਹਾਂ ਸਹੀ ਹੈ, ਸਹੀ ਹੈ, ਸਹੀ, ਠੀਕ ਹੈ। ਤੇ ਬਾਬਾ ਆਪਣੇ ਬਾਬਿਆਂ ਦਾ ਵੀ ਜਿਹੜਾ ਕਾਰੋਬਾਰ ਸੀ ਖੇਤੀਬਾੜੀ ਸੀ? ਖੇਤੀਬਾੜੀ ਹਾਂ। ਪਹਿਲੇ ਵੀ ਸੁਣ ਵਾਈ ਲਿਆ ਪੀ ਜੀ। ਬਾਬਾ ਜੀ ਬਜ਼ਰਦਾਦਾ ਸੀ ਹਾਂ, ਉਹਦਾ ਵੀ ਸੁਣ ਲਿਆ ਖੇਤੀਬਾੜੀ ਸੀ। ਅੱਛਾ ਅੱਗੇ ਸਾਡੇ ਬਾਬੇ ਹਨ ਹਾਂ, ਉਹਨਾਂ ਦੀ ਵੀ ਖੇਤੀਬਾੜੀ ਸੀ ਅੱਛਾ, ਫਿਰ ਅੱਗੇ ਸਾਡੇ ਪਿਓ ਜੀ ਹਨ ਹਾਂ, ਉਹਨਾਂ ਦੀ ਵੀ ਖੇਤੀਬਾੜੀ ਸੀ ਸਹੀ ਹੈ। ਅੱਛਾ ਅੱਗੇ ਸਾਡੀ ਵੀ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? 23.5 ਸਾਲ ਸੀ ਵਾਹ ਜੀ ਵਾਹ, 23.5 ਸਾਲ। ਹਾਂ ਤੁਸੀਂ ਠੀਕ ਠਾਕ ਗੱਭਰੂ ਸੀਗੇ ਉਸ ਵੇਲੇ, ਹੈ ਨਾ? ਬਿਲਕੁਲ ਅੱਛਾ, ਹਾਂ ਇਹ ਮੁੰਡੇ ਨੂੰ ਮੈਂ ਸੋਚਾਂ ਅੱਛਾ। ਆਹੋ। ਦਾੜੀ ਮੁੱਛ ਹੈ ਸੀ ਤੁਹਾਨੂੰ? ਆਈ ਸੀ? ਮੁੰਡੀ ਦੀ ਹਾਂ ਅੱਛਾ, ਮੇਰੀ ਸ਼ਾਦੀ ਹੋਈ ਦੀ ਸੀ ਅੱਛਾ ਮੈਂ ਇੱਥੇ ਕਾਰਖਾਨਾ ਜਿਹੜਾ ਇੱਥੇ ਕੰਮ ਕਰਦਾ ਰਿਹਾ ਕਾਰਖਾਨਾ ਜਿਹੜਾ ਕੱਪੜੇ ਦਾ ਸੀ? ਹਾਂ। ਅਸੀਂ ਵੀ ਸੁਣਿਆ ਜੀ ਇੱਥੇ ਮੱਲਾ ਪਿੰਡ ਦੇ ਵਿੱਚ ਕੱਪੜੇ ਦਾ ਕਾਰਖਾਨਾ ਹੈ। ਆਹੋ। ਚਲੋ ਇਹ ਕਾਰਖਾਨੇ ਦੀ ਗੱਲ ਕਰਨੇ ਆ। ਹਾਂ ਤੇ ਜਿਹੜੇ ਸੱਜਣ ਬੇਲੀ ਸਨ ਆਪਣੇ ਮਿੱਤਰ, ਜਿਨ੍ਹਾਂ ਲੱਗੇ ਪਿੱਛੇ ਜਾਣਾ ਮੇਲੇ ਠੇਲੇ ਵੇਖਣ, ਅੱਛਾ ਕੋਈ ਸਿੱਖਾਂ ਵਿੱਚ ਹੈ ਸਨ ਆਪਣੇ ਯਾਰ ਦੋਸਤ? ਨਹੀਂ ਇਹ ਤੇ ਜਿਹਦਾ ਜੀ ਕਰਦਾ ਤੁਰ ਜਾ ਜਿਹਦਾ ਜੀ ਕਰਦਾ ਨਾ ਆ ਜਾ ਕਿਸੇ ਨੇ ਬੰਦੋਗਿਰੀ ਕੋਈ ਨਹੀਂ ਅੱਛਾ, ਚਲੋ ਜਿਹੜੇ ਤੁਹਾਡੇ ਹਾਨ ਦੇ ਸਨ ਉਹਨਾਂ ਦਾ ਕੋਈ ਨਾਂ ਚੇਤੇ ਆ? ਹਾਂ ਜਿਹੜੇ ਤੁਹਾਡੇ ਹਾਨ ਦੇ ਸਨ ਸਿੱਖਾਂ ਚੋਂ ਹਿੰਦੂਆਂ ਚੋਂ, ਹਾਂ ਤੁਹਾਡੇ ਉਹਨਾਂ ਦੇ ਨਾਂ ਚੇਤੇ ਨੇ ਕੁਝ ਤੁਹਾਨੂੰ? ਆਹੋ ਉਹਨਾਂ ਦੇ ਨਾਂ ਦੱਸੋ ਕੀ ਸਨ? ਹਿੰਦੂ ਦੇ ਕਿ ਸਿੱਖ ਦੇ ਨਹੀਂ, ਜਿਹੜੇ ਤੁਹਾਡੇ ਜਿਹੜੇ ਹਾਨ ਦੇ ਤੁਹਾਡੇ ਸਨ। ਨਾਲ ਹਾਨਦੇ ਸਨ, ਜਿਹੜੇ ਤੁਹਾਡੇ ਨਾਲ ਬਹਿੰਦੇ ਖਲੋਂਦੇ ਸਨ, ਜਿਹੜੇ ਤੁਹਾਡੇ ਯਾਰ ਦੋਸਤ ਸਨ, ਸਿੱਖ ਸਨ, ਹਿੰਦੂ ਸਨ, ਕਿਹੜੀ ਵੀ ਬਰਾਦਰੀ ਸਨ, ਉਹਨਾਂ ਸਾਰਿਆਂ ਦੇ ਨਾਂ ਲਵੋ ਜਿਨ੍ਹਾਂ ਨਾਲ ਤੁਹਾਡਾ ਬਹਿਣਾ ਖਲੋਣਾ ਸੀ। ਅੱਛਾ ਹਾਂ, ਉਹਦਾ ਨਾਂ ਲਾ ਹਾਂ, ਅੱਛਾ ਉਹਦਾ ਨਾਂ ਇੱਕ ਤੇ ਪੂਰਨ ਸੀ ਪੂਰਨ, ਹਾਂ ਅੱਛਾ, ਇੱਕ ਦਿਨ ਰੀਸੀ ਸੀ ਹਾਂ, ਅੱਛਾ ਫਿਰ ਉਹ ਚੰਨੋ ਸੀ ਅੱਛਾ, ਅੱਛਾ ਕੇਸਰ ਸਿੰਘ ਦਾ ਮੁੰਡਾ ਸੇਵਾ ਸਿੰਘ ਸੀ ਵਾਹ ਜੀ ਵਾਹ, ਹਾਂ ਦਰਬਾਰਾ ਸਿੰਘ ਸੀ ਗੰਡਾ ਸਿੰਘ ਦਾ ਮੁੰਡਾ ਅੱਛਾ, ਅੱਛਾ ਹਾਂ, ਤੇ ਕੀ ਉਹਦਾ ਵਸਾਵਾ ਸਿੰਘ ਦਾ ਮੁੰਡਾ ਕੈਲਾ ਸੀ ਵਾਹ ਜੀ ਵਾਹ, ਠੀਕ ਹੈ, ਤੇ ਹੋਰ ਹਾਂ, ਹੋਰ ਬਥੇਰੇ ਹਨ ਨਾਂ ਯਾਰ ਠੀਕ, ਬੜੀ ਗੱਲ ਹੈ, ਬੜੀ ਗੱਲ ਹੈ। ਕਿਹੜੀ ਕੱਲ ਦੀ ਗੱਲ ਕਰ ਰਹੇ ਹੋ? 73 ਸਾਲ ਹੋ ਗਏ 47 ਨੂੰ, ਬੜੀ ਗੱਲ ਹੈ। ਕਿੰਨਾ ਰਕਬਾ ਜੀ ਟੋਟਲ ਮੱਲੇ ਪਿੰਡ ਦਾ? ਇਹ ਇਹਨਾਂ ਮੁੰਡਿਆਂ ਨੂੰ ਪਤਾ ਨਾ 1400 ਕਮਾ। ਤੇ ਜਿਹੜਾ ਵੱਡਾ ਜ਼ਿਮੀਂਦਾਰ ਸੀ ਉਸ ਵੇਲੇ, ਵੱਡਾ ਜ਼ਿਮੀਂਦਾਰ ਵਟਕਾ, ਸੀ ਹਾਂ, ਵੱਡੇ ਜ਼ਿਮੀਂਦਾਰ ਸਿੰਘ ਲਾਭ ਸਿੰਘ ਹੁਣੀ ਸਿੰਘ ਹਾਂ, ਸਿੰਘਾਂ ਲੱਗੋ ਤੁਰੇ ਦੇਖ ਨੂੰ ਹੋਰ ਲੋਕੀ ਜਿਹੜੇ ਹਨ ਵੱਧ ਗਏ ਕਈ ਪੱਤੀਆਂ ਖਵਾਉਂਦੀਆਂ ਉਹਨਾਂ ਆ ਮਾਲੀਕਿਆਂ ਦੇ ਹਾਂ, ਆ ਲੈਂਦੇ ਵਾਏ ਅੱਛਾ, ਇਸ ਤਰ੍ਹਾਂ ਉਹਨਾਂ ਦੇ ਨਾਂ ਸਨ ਕੋਈ ਪੰਨੂ ਸਨ ਕੋਈ ਕਿਲੇ ਇਸ ਤਰ੍ਹਾਂ ਨਾਂ ਉਹਨਾਂ ਦੇ ਹੈ ਅੱਛਾ, ਅੱਛਾ। ਹਾਂ। ਅੱਲਾ ਸਨ ਮਹੱਲਿਆਂ ਦੀਆਂ, ਮਤਲਬ ਕਿ ਪੰਨੂ ਖਵਾਉਂਦੇ ਨੇ ਆ ਫਲਾਣੇ ਨਾ ਘਰਾਂ ਦੀਆਂ, ਸਹੀ, ਲੈਂਦੇ ਵਾਏ ਅੱਛਾ। ਲੈਂਦੀ ਮੰਡੇ ਨੇ ਆ ਭਾਵਲੇ ਲਾ ਲਾਗੇ ਨੇ ਐਸੇ ਹੋਏ ਅੱਛਾ। ਜ਼ਮੀਨ ਵਾਲੇ ਪਾਸਿਓਂ ਲਾਭ ਸਿੰਘ ਤਗੜਾ ਸੀ, ਆ ਦਾਬ ਸਿੰਘ ਵੱਡਾ ਸੀ, ਉਹ ਵੱਡਾ ਜ਼ਿਮੀਂਦਾਰ ਸੀ, ਪਹਿਲੇ ਵੱਡਾ ਮਾਲਕ ਉਹ ਹੀ ਸੀ ਠੀਕ ਹੈ, ਹਾਂ ਹਾਂ, ਸਹੀ ਹੈ, ਬਾਅਦ ਚ ਹੋ ਗਏ ਹੁਣ ਲੋਕੀ ਫਿਰ ਉਹ
1400 ਕਮਾ ਰਕਬਾ ਸੀ, ਸਾਰਾ ਹੀ ਬਾਦ ਸੀ ਕਿ ਜਾਂ ਵੀਰਾਨ ਸੀ? ਬਦਾਨ ਵੀ ਹੈ। ਅੱਛਾ, ਹਾਂ ਵਾਈ ਖੂਹਾਂ ਦੀ ਹੈ, ਨਹਿਰ ਤੇ ਨਹੀਂ ਕੋਈ ਟੱਚ ਕਰਦੀ ਤੁਹਾਡੇ ਘਰ? ਨਹੀਂ ਅੱਛਾ, ਆਪਣੀ ਵੀ ਬਾਈ ਖੂਹਾਂ। ਤੇ ਕਿਹੜੀ ਫਸਲ ਹੁੰਦੀ ਸੀ ਜ਼ਿਆਦਾ ਉਸ ਵੇਲੇ? ਉਦੋਂ ਦੀਆਂ ਗੱਲਾਂ ਬਾਬ ਦੱਸ। ਇਹ ਉਦੋਂ ਦੀਆਂ ਫਸਲਾਂ ਕਮਾਦ ਬੜਾ ਹੁੰਦਾ ਸੀ, ਠੀਕ ਹੈ, ਜਵਾਰ ਹੁੰਦੀ ਸੀ, ਅੱਛਾ, ਮਾਂ ਵੀ ਹੁੰਦੇ ਹਨ, ਹਾਂ, ਅੱਛਾ ਕਣਕ ਵੀ ਹੁੰਦੀ ਸੀ, ਠੀਕ ਹੈ, ਮਸਲ ਬੜੇ ਹੁੰਦੇ ਹਨ। ਹਾਂ ਸਹੀ ਹੈ, ਹਾਂ ਸਹੀ ਹੈ, ਤੇਲ ਅਲਸੀ ਵਗੈਰਾ ਹਾਂ, ਤੇਲ ਤੇਲ ਤੋਂ ਮਾਂ ਸਾਰੇ ਸਭ ਕੁਝ ਹੁੰਦਾ ਸੀ। ਜੀ ਜੀ, ਅੱਛਾ। ਹਾਂ ਬਾਬਾ ਜੀ ਖੂਹ ਹੁੰਦੇ ਸਨ ਉਸ ਵੇਲੇ, ਖੂਹ ਹਾਂਜੀ ਜਿਹੜੀ ਕੋਈ ਲੋਕਾਂ ਨੇ ਵਾਈ ਬੀਜੀ ਕਰਨੀ ਖੂਹਾਂ ਦੇ ਸਿਰ ਤੇ, ਹਾਂ। ਤੇ ਖੂਹਾਂ ਦੀਆਂ ਹੁੰਦੀਆਂ ਸਨ ਅੱਲਾਂ, ਆਹੋ। ਤੇ ਆ ਪਿੱਪਲ ਵਾਲਾ ਵੇ, ਟਾਲੀ ਵਾਲਾ ਵੇ, ਇਹ ਇੱਕ ਪੰਨੂਆਂ ਦਾ ਖੂਹ ਸੀ, ਪੁੰਨੂਆਂ ਦਾ ਖੂਹ, ਪੰਨੂਆਂ ਦਾ। ਪੰਨੂਆਂ ਦਾ ਖੂਹ, ਅੱਛਾ, ਹਾਂ। ਇੱਕ ਛਾਂ ਦਾ ਖੂਹ ਸੀ, ਹਾਂ, ਇੱਕ ਸਿੰਘਾਂ ਦਾ ਖੂਹ ਸੀ, ਠੀਕ ਹੈ, ਇੱਕ ਮਹਿਰ ਯਦੂ ਦਾ ਖੂਹ ਸੀ। ਹੈ ਵਾਹ ਜੀ ਵਾਹ, ਤੇ ਇੱਕ ਲਾਭ ਸਿੰਘ ਦਾ ਖੂਹ ਸੀ। ਅੱਛਾ, ਅੱਛਾ ਹਾਂ। ਤੇ ਆ ਛਾਂ ਵਾਲਾ ਖੂਹ ਸੀ ਮੇਰੇ ਤੋਂ ਉਹਨੇ 3-4 ਖੂਹ ਨੇ ਸੀ ਪਿੰਡ ਚ ਛਾਂ ਦੇ। ਸਹੀ ਹੈ, ਇੱਕ ਉਹ ਉੱਥੇ ਲੱਗਾ ਦਾ ਸੀ, ਇੱਕ ਉਹ ਭੱਠੇ ਦੇ ਲੱਗਾ ਦਾ ਸੀ, ਅੱਛਾ, ਦੋ ਸੜਕ ਦੇ ਲੱਗੇ ਦੇ ਨਾ। ਉਹ ਬੂੜ ਸਿੰਘ ਦਾ ਖੂਹ ਸੀ, ਇੱਕ ਫਕੀਰ ਸਿੰਘ ਦਾ ਖੂਹ ਸੀ। ਵਾਹ ਜੀ ਵਾਹ, ਆਹ, ਮਤਲਬ ਕੋ 15-16 ਖੂਹ ਹੈ ਸਨ, ਆਹੋ ਬੜੇ ਖੂਹ ਸਨ। ਬੜੇ ਖੂਹ ਸਨ। ਹਾਂ ਤੇ ਜੇਠ ਹਾੜ ਦੇ ਦਿਨਾਂ ਦੇ ਵਿੱਚ ਹਾਂਜੀ ਖੂਹਾਂ ਦਾ ਪਾਣੀ ਰਹਿੰਦਾ ਸੀ ਜਾਂ ਸੁੱਕ ਜਾਂਦਾ ਸੀ? ਸੁੱਕ ਜਾਂਦੇ ਵਿੱਚ ਸੁੱਕ ਵੀ ਜਾਂਦੇ, ਇਹਦੇ ਵਿੱਚ ਰਹਿੰਦਾ ਵੀ ਹੈ। ਕੋਈ ਐਸਾ ਇੱਕ ਖੂਹ ਜਿਹਦਾ 12 ਮਹੀਨੇ ਪਾਣੀ ਚੱਲਦਾ ਸੀ, ਹਾਂ ਉਹ ਕਿਹੜਾ ਖੂਹ ਸੀ? ਛਾਂ ਦਾ ਖੂਹ। ਸ਼ਾਹ ਦਾ ਖੂਹ, ਹਾਂ ਉਹ ਖੱਤਰੀਆਂ ਦਾ ਖੂਹ ਹੋਇਆ ਨਾ? ਖੱਤਰੀਆਂ ਦਾ ਖੂਹ ਉੱਚਾ। ਅੱਛਾ, ਤੁਹਾਡੇ ਪਿੰਡ ਸ਼ਾਹ ਵੀ ਰਹਿੰਦੇ ਸਨ, ਕਿਉਂਕਿ ਉਹਨਾਂ ਨੂੰ ਹਾਂ। ਸ਼ਾਹੂਕਾਰਾ ਕਰਦਾ ਸੀ ਕੋਈ ਖੱਤਰੀਆਂ ਚ ਤੁਹਾਡੇ ਪਿੰਡ ਚ? ਖੱਤਰੀਆਂ ਖੜੇ ਸ਼ਾਹੂਕਾਰ ਨਾਲ ਕਾਰਖਾਨਾ ਸੀ ਬੜਾ ਵੱਡਾ। ਅੱਛਾ, ਆਹੋ 200-300 ਕੋਈ ਬੰਦਾ ਉੱਥੇ ਕਾਰੋਬਾਰ ਕਰਦਾ ਸੀ। ਅੱਛਾ, ਆਹੋ ਬੜਾ ਕੰਮ ਸੀ। ਉਹ ਉਸ ਕਾਰਖਾਨੇ ਦਾ ਜਿਹੜਾ ਮਾਲਕ ਸੀ ਹਾਂ। ਉਹਦਾ ਨਾਂ ਦੱਸੋ। ਹੰਸਰਾਜ। ਹੰਸਰਾਜ, ਜਿਹਦਾ ਕੱਪੜੇ ਦਾ ਕਾਰਖਾਨਾ ਸੀ ਆਹੋ। ਪਿੰਡ ਮੱਲਾ ਦੇ ਵਿੱਚ ਜੀ। ਵਾਹ ਜੀ ਵਾਹ, ਹੰਸਰਾਜ, ਰਾਮ ਸ਼ਾਹ, ਹਾਂ, ਚਰੰਜੀ। ਹਾਂ, ਚਰੰਜੀ ਜਿਹੜਾ ਸੀ ਉਹ ਵਕੀਲ ਸੀ ਗੁਰਦਾਸਪੁਰ। ਵਾਹ ਜੀ ਵਾਹ, ਹਾਂ। ਠੀਕ ਹੈ, ਤੇ ਰਾਮ ਸ਼ਾਹ ਜਿਹੜਾ ਸੀ ਨਾ, ਹੂੰ, ਉਹ ਕੌਂਸਲ ਸੀ ਉੱਥੇ ਚੇਅਰਮੈਨ ਅੰਮ੍ਰਿਤਸਰ। ਅੱਛਾ, ਅੱਛਾ, ਅੱਛਾ ਇਹ ਹੰਸਰਾਜ ਸੀ ਵੱਡਾ ਸੀ। ਅੱਛਾ, ਇਹ ਆਪਣਾ ਕਾਰੋਬਾਰ ਇੱਥੇ ਫੋਰਨ ਹਮਾਂ ਤਾਂ ਨੌਕਰ ਰੱਖੇ ਦੇ ਨਾਲ ਚ। ਉਹ ਆਪਣਾ ਫਿਰਨਾ ਤੁਰਨਾ ਪਿਆਣਾ ਕਰਨਾ। ਜਿਹੜੀ ਕੋਠੀ ਭਾ ਉਹ ਕੌਣ ਸੀ? ਕੋਠੀ ਜਿਹੜੀ ਉਹ ਚੰਦਾ ਸਿੰਘ ਸੀ, ਹਾਂ, ਉਹ ਮੈਂ ਨਹੀਂ ਵੇਖਿਆ ਦਾ ਤੁਹਾਨੂੰ ਤਾਂ। ਅੱਛਾ, ਉਹ ਮੈਂ ਨਹੀਂ ਵੇਖਿਆ, ਉਹਦੇ ਮੁੰਡੇ ਵੇਖੇ ਨੇ। ਮੁੰਡੇ ਵੇਖੇ, ਤੇ ਬਾਅਦ ਚ ਹੂੰ, ਪੋਤਰੇ ਉਹਦੇ ਪੋਤਰੇ ਲੱਗਦੇ ਜਦੋਂ। ਕੀ ਨਾਂ ਸਨ ਉਹਨਾਂ ਦੇ? ਉਹਨਾਂ ਦੇ ਨਾਂ, ਹਾਂ, ਉਹਦੇ ਨਾਂ ਇੱਕ ਪੂਰਨ ਸੀ, ਪ੍ਰੀਤਮ ਸਿੰਘ ਸੀ, ਅੱਛਾ, ਪਾਲਾ ਸੀ, ਹੂੰ, ਮੱਦੀ ਸੀ। ਹੂੰ, ਇਹ ਨਾਂ ਸੁਣ। ਅੱਛਾ, ਵਾਹ ਜੀ ਵਾਹ। ਪੜਿਆ ਲਿਖਿਆ ਘਰ ਜਿਹੜਾ ਸੀ ਤੁਹਾਡੇ ਪਿੰਡ ਚ, ਐਸੀ ਕਹਿ ਸਕਨੇ ਆ ਕਿ ਕਾਰਖਾਨੇ ਵਾਲੇ ਘਰ ਸੀ? ਕਾਰਖਾਨੇ ਦਾ ਘਰ। ਕਿਉਂਕਿ ਤੁਸੀਂ ਦੱਸਿਆ ਕਿ ਗੁਰਦਾਸਪੁਰ ਵਕਾਲਤ ਕਰਦਾ ਸੀ, ਇੱਕ ਕਾਉਂਸਲਰ ਸੀ, ਹੈਨਾ, ਹਾਂ। ਇੱਕ ਬਿਜ਼ਨਸਮੈਨ ਸੀ, ਬਿਜ਼ਨਸ ਸੀ। ਪਿੰਡ ਦਾ ਹੈਡਮਾਸਟਰ ਵੀ ਐਸੀ ਕੋਟੇ ਲੱਗਾ। ਅੱਛਾ, ਤੁਹਾਡੇ ਪਿੰਡ ਦਾ ਕੋਈ ਹੈਡਮਾਸਟਰ ਵੀ ਹੈ ਸੀ ਜਿਹੜਾ ਕੋਇਟੇ ਪੜਾਉਂਦਾ ਸੀ? ਕੋਇਟੇ ਲੱਗਾ ਸੀ, ਕੋਇਟੇ? ਕੋਟੇ ਆਹੋ, ਤੇ ਫਿਰ ਬਾਅਦ ਚ ਗਰਕ ਹੋ ਗਿਆ ਤੇ ਫਿਰ ਮਾਰਿਆ ਗਿਆ। ਐਸਾ ਦੀ ਕੋਈ ਗੱਲ ਸੁਣੀ ਤੁਸੀਂ? ਉਹਦਾ ਪਤਾ। ਅੱਛਾ, ਹਾਂ, ਅੱਛਾ, ਚੱਲ ਕੋਇਟਾ ਤੇ ਵੀ ਮੈਂ 47 ਤੋਂ ਪਹਿਲੇ ਦੀ ਕਿਤੇ ਕੋਈ ਢੇਰ ਪਹਿਲੇ ਦੀ। ਹਾਂ, ਉਹ ਮਾਈ ਤੋਂ ਮੁੱਕ 1936 ਦੇ। ਅੱਛਾ, ਤੇ ਬਾਬਾ ਜੀ ਦੋ ਕੁੜੀਆਂ ਵੀ ਕਰਾੜਾ ਦੀਆਂ ਚੁੱਕ ਲਈਆਂ ਸਨ ਮੁਸਲਮਾਨਾਂ ਨੇ ਇੱਥੇ। ਚੁੱਕ ਲਈਆਂ। ਹਾਂਜੀ, ਵੰਡ ਤੇ ਟਾਈਮ। ਉਹ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਤੇ ਆ ਨੇ, ਜਦੋਂ ਨਸ਼ੇ ਭੱਜੇ ਨਾ, ਜਦੋਂ ਲੈ ਹੀ ਜਾਂਦੇ ਹਨ ਜਾਂ ਆਉਂਦੇ ਜਾਂਦੇ ਹਨ, ਉਦੋਂ ਦੇ ਮੈਂ ਨਹੀਂ ਗੱਲ ਕਰਦਾ। ਉਦੋਂ ਕਈ ਉਹ ਚਾਹੀ ਖੂਹ ਸੀ ਇੱਕ ਕਰਾਈ ਨਸ ਗਈ ਬਦਬਦੀ, ਤੇ 23-24 ਦਿਨ ਦਾ ਵੀ ਉਹ ਉੱਥੋਂ ਤੇ ਬੰਦਿਆਂ ਨੇ ਇੱਧਰ ਜਾਣੇ ਸਲੈਬ ਜਾਣੇ। ਅੱਛਾ, ਉਹ ਫਿਰ ਉਹਦੇ ਕਾਬੂ ਨਹੀਂ ਸੀ ਆਉਂਦੀ। ਹਾਂ, ਮੁੰਡਾ ਸੀ ਉਹਦੇ ਕੋਲ ਪੁੱਛਿਆ। ਅੱਛਾ, ਕੁਛੜ ਮੁੰਡਾ ਸੀ ਹਾਂ, ਉਹ? ਉਹ ਅੱਛਾ, ਫਿਰ ਇਹ ਖੂਹ ਜਾਣ ਕੇ ਉਹਨੇ ਛਾਲ ਮਾਰੇ, ਮੈਂ ਪਾਣੀ ਪੀਣਾ। ਓਹੋ। ਹੱਥ ਲੱਗੇ ਪਾਣੀ ਨਹੀਂ, ਅਸੀਂ ਪਿਆਲ ਨਾਲ ਹੱਥ ਲੱਗੇ, ਮੈਂ ਤੁਹਾਡਾ ਸਭ ਪੀਣਾ, ਹਾਂ, ਮੈਂ ਆਪ ਕੱਢ ਕੇ ਪੀਣਾ। ਉਹ ਡੋਰ ਸੀ ਇੱਥੇ, ਹਾਂ, ਹਾਂ, 200 ਮਾਰੀ ਛਾਲ ਦੇ ਥੱਲੇ ਜਾ ਕੇ ਤੇ ਉਹ ਨਿਕਲੀ ਨਹੀਂ, ਮਰ ਗਈ। ਮਰ ਗਈ। ਉਹ ਮੁੰਡਾ ਵੀ ਨਾਲ ਹੀ? ਮੁੰਡੇ ਦਾ ਮੈਨੂੰ ਨਹੀਂ ਚੇਤਾ ਰਿਹਾ ਦਾ। ਉਹ ਕਿੰਨਾ ਵਿੱਚੋਂ ਸੀ ਕੁੜੀ? ਉਹ ਸੀ ਭਗਵਾਨ ਸਿੰਘ ਮੰਨਦਾ ਹੁੰਦੇ ਹਨ, ਬਚਨ ਸਿੰਘ, ਭਗਵਾਨ ਸਿੰਘ, ਭਗਵਾਨ ਸਿੰਘ, ਹਾਂ। ਬਚਨ ਸਿੰਘ। ਅੱਛਾ, ਹਾਂ। ਅੱਛਾ, 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 ਠੀਕ ਹੈ। ਸੰਤੋ ਦੀ ਸੱਸ ਸੀ, ਸੰਤੋ ਦੀ ਸੱਸ ਸੀ ਉਹ ਕੁੜੀ ਦੀ। ਅੱਛਾ, ਸੰਤੋ ਸੰਤੋ। ਹਾਂ ਅੱਛਾ, ਅੱਛਾ, ਹਾਂ। ਸੰਤੋ ਸੱਸ ਸੀ ਉਸ ਕੁੜੀ ਦੀ। ਇੱਥੋਂ ਤਾਂ ਪਤਾ ਲੱਗ ਜਾਏ ਨਾਮ
ਜ਼ਰੂਰ ਪਤਾ ਲੱਗੇਗਾ। ਹਾਂ ਜਿਹੜਾ ਤੁਹਾਡਾ ਘਰ ਸੀ ਹਾਂ ਪਿੰਡ ਮੱਲੇ ਦੇ ਵਿੱਚ, ਉਹ ਆਹੋ। ਕਿਹੜੀ ਬਾਈ ਹੈ? ਪਹਾੜ ਬੰਨੇ ਹੈ, ਦੱਖਣ ਲਹਿੰਦੇ ਬੰਨੇ। ਲਹਿੰਦੇ ਬੰਨੇ। ਆਹੋ। ਤੇ ਜਿਹੜੇ ਤੁਹਾਡੇ ਘਰ ਦੇ ਦੁਆਲੇ ਰਹਿੰਦੇ ਸਨ ਲੋਕ, ਤੁਹਾਡੇ ਹਮਸਾਏ, ਹਾਂਜੀ ਜਿਨ੍ਹਾਂ ਨਾਲ ਸਭ ਤੋਂ ਜ਼ਿਆਦਾ ਤੁਹਾਡੇ ਬਜ਼ੁਰਗਾਂ ਦੀ ਪ੍ਰੀਤ ਸੀ, ਅੱਛਾ ਬਹਿਣ ਖਲੋਣ ਸੀ, ਅੱਛਾ ਭਾਈਚਾਰਾ ਸੀ, ਹਾਂ। ਉਹ ਕਿਹੜਾ ਘਰ ਸੀ? ਘੁਮਿਆਰ ਘੁਮਿਆਰ। ਉਹ ਹਿੰਦੂ ਘੁਮਿਆਰ। ਘੁਮਿਆਰ ਸਨ? ਹਿੰਦੂ ਘੁਮਿਆਰ ਅੱਛਾ। ਤੇ ਖੱਤਰੀ ਸੇ ਸਾਡੇ ਲਾਗੇ ਗੁਆਂਢ ਸਾਡੇ ਘਰ ਦੇ ਤੇ ਨਾਲ ਅਗਰ ਨਾਂ ਚੇਤੇ ਤਾਂ ਨਾਂ ਵੀ ਦੱਸਦੇ ਜਾਓ। ਉਹਦੇ ਨਾਂ ਇੱਕ ਦਾ ਨਾਗਰ, ਅੱਛਾ। ਇੱਕ ਦਾ ਸਾਂਝੀ, ਹਾਂ ਇੱਕ ਦਾ ਬਾਊ, ਠੀਕ ਹੈ। ਪਿਓ ਉਹਨਾਂ ਦਾ ਸੁੰਦਰ। ਹੂੰ ਹਾਂ ਵਾਹ ਜੀ ਵਾਹ। ਦੁਕਾਨਦਾਰੀ ਕੌਣ ਕਰਦਾ ਸੀ ਆਪਣੇ ਪਿੰਡ 'ਚ? ਦੁਕਾਨਦਾਰੀ ਸਾਰੇ ਖੱਤਰੀ ਕਰਦੇ ਹਨ। ਖੱਤਰੀ। ਹਾਂ ਠੀਕ। ਮੋਟਾ ਕੋਈ ਦੁਕਾਨਦਾਰ, ਉਹਦਾ ਨਾਮ ਦੱਸ ਦਿਓ। ਮੰਗੋ ਸ਼ਾਹ। ਮੰਗੋ ਸ਼ਾਹ ਖੱਤਰੀ। ਬਾਲੀ। ਬਾਲੀ। ਹਾਂ ਬਾਲੀ ਉਹਦਾ ਪੋਤਰਾ ਹੀ ਅੱਛਾ। ਪੁੱਤ। ਹੂੰ। ਤੇ ਮੰਗੋ ਸ਼ਾਹ ਦੀ ਦੁਕਾਨ ਮਸ਼ਹੂਰ ਸੀ। ਮਸ਼ਹੂਰ ਸੀ। ਹਾਂ ਠੀਕ ਹੈ। ਹਾਂ ਅਬ ਘਾਟੀ ਵਾਲਾ ਦੀ ਦੁਕਾਨ ਬੜੀ ਵੱਡੀ ਸੀ। ਸੋਨ ਮਾਲ ਸੀ ਉਹਦੇ ਨਾਲ। ਸੋਣ ਮੱਲ। ਹਾਂ ਅੱਛਾ। ਮੱਦਰ ਸ਼ਾਹ। ਹੂੰ। ਹਾਂ ਵਾਹ ਜੀ ਵਾਹ। ਪਤਾ ਹੈ ਹੂੰ। ਦੇਖ ਲੈ ਨਹੀਂ ਹਾਂ ਹਾਂ। ਹੋਇਆ ਜ਼ਰੂਰ। ਤੁਹਾਡੀ ਗੱਲਬਾਤ ਜਿਹੜੀ ਨਾ, ਤੁਹਾਡੀ ਗੱਲਬਾਤ ਹੈ ਪਿੱਛੇ ਜਾਣੀ ਹੈ, ਉਹਨਾਂ ਲੋਕਾਂ ਨੇ ਵੀ ਸੁਣਨੀ ਹੈ। ਅੱਛਾ ਬੜੇ ਉੱਠ ਕੇ ਗਏ ਨੇ ਤੁਹਾਡੇ ਪਿੰਡੋਂ। ਤੇ ਹਸ਼ ਕਰਨਗੇ ਕਿ ਵਾਹ ਵਾਹ ਵਾਹ, ਸਾਰੇ ਪਿੰਡ ਦੇ ਨਾਂ ਤੂੰ ਗਨਵਾਤੇ, ਖੱਤਰੀ ਕੀ ਤੇ ਘੁਮਿਆਰ ਕੀ, ਹੈਨਾ? ਆਪਣਾ ਪਿਛੋਕੜ ਤੇ ਨਾ ਕਿਸੇ ਨੂੰ ਭੁੱਲਦਾ, ਜਿੱਥੇ ਬੰਦਾ ਜੰਮਿਆ ਪਲਿਆ ਹੈ, ਉਹ ਤੇ ਕਾਵਾਂ ਪਰਿੰਦਿਆਂ ਨੂੰ ਨਹੀਂ ਜਗ੍ਹਾ ਭੁੱਲਦੀ। ਇਹ ਤਾਂ ਫੇਰ ਵੀ ਇਨਸਾਨ ਹੈ। ਸ਼ਹਿਰ ਕਿਹੜਾ ਲੱਗਦਾ ਸੀ ਤੁਹਾਨੂੰ ਜਦੋਂ ਵਿਆਹਾਂ ਸ਼ਾਦੀਆਂ ਤੇ ਸੌਦਾ ਸਲਫ ਲੈਣ ਜਾਣਾ, ਕੱਪੜਾ ਲੀੜਾ ਲੱਤਾ? ਕਜਰੂੜ, ਅੱਛਾ। ਸ਼ਗਰਗੜ, ਠੀਕ ਹੈ। ਨਾਲਵਾਲ, ਠੀਕ ਹੈ। ਜਿੱਥੇ ਜਿੱਥੇ ਜਿਗੇ ਦੇ 2 ਕਿਲੋ ਹੋਰ ਵੀ ਲਿਆ ਅੱਛਾ। ਆਹੋ ਬਹੁਤਾ ਰੁਝਾਨ ਕਿਹੜੇ ਪਾਸੇ? ਕਜਰੂੜ। ਕੰਜਰੂੜ। ਹਾਂ ਠੀਕ ਠੀਕ। ਮਤਲਬ ਤੁਸੀਂ ਰੌਣਕਾਂ ਵੇਖੀਆਂ ਉਸ ਵੇਲੇ ਦੀਆਂ, ਕੰਜਰੂੜ ਦੀਆਂ, ਉਹਦੇ ਬਾਜ਼ਾਰਾਂ ਦੀਆਂ, ਗਲੀਆਂ ਦੀਆਂ? ਆਹੋ ਅੱਛਾ ਆਹੋ, ਅੱਛਾ। ਠੀਕ ਹੈ। ਮਸਜਿਦਾਂ ਕਿੰਨੀਆਂ ਸਨ ਆਪਣੇ ਪਿੰਡ 'ਚ? ਉਦੋਂ 2 ਸਨ। 2 ਮਸਜਿਦਾਂ ਸਨ। ਹਾਂ। ਤੇ ਮੰਦਿਰ? ਮੰਦਰ 3 ਸੇ 2 ਸਨ ਮੰਦਰ ਦੀ। 2 ਮੰਦਿਰ ਸਨ। ਹਾਂ। ਉਹ ਆਪਣਾ ਮਸਜਿਦਾਂ ਪਿੰਡੂ ਕਿਹੜੀ ਬਾਈ ਸਨ? ਇੱਕ ਦੇ ਹੀ ਉਥੇ ਲੈਂਦੇ ਬੰਨੇ ਆ ਇਹ ਨਿੱਕੀ ਮਸਜਿਦ। ਯਾਨੀ ਕਿ ਤੁਹਾਡੇ ਮਹੱਲੇ 'ਚ ਹੋ ਗਈ? ਹਾਂ ਸਾਡੇ ਅੱਛਾ। ਮਹੱਲੇ। ਅੱਛਾ ਤੇ ਇੱਕ ਉਹ ਪਰਾਂ ਸੀ, ਉਹ ਹਟਾ ਤੋਂ ਸ਼ਰੀ ਹੁਣ ਉੱਥੇ ਵੱਡੀ ਬਣੀ ਦੀ ਵੱਡੀ ਬਣਾਈ ਹੈ। ਠੀਕ ਹੈ। ਠੀਕ ਹੈ। ਅੱਛਾ ਤੇ ਆਗੇ ਮੰਦਿਰ? ਮੰਦਰ ਉੱਥੇ ਸੀ ਗੁਰਦੁਆਰਾ। ਅੱਛਾ ਇੱਧਰ ਹੀ ਧਰਮਸ਼ਾਲਾ ਜਿਹਨੂੰ ਜੰਜ ਘਰ ਕਹਿੰਦੇ ਹਨ। ਅੱਛਾ ਅੱਛਾ। ਜਿੱਥੇ ਉਹ ਆ ਕੇ ਗ੍ਰੰਥ ਸਾਹਿਬ ਪੜ੍ਹਦੇ ਹਨ। ਠੀਕ ਹੈ। ਹਾਂ ਮਤਲਬ ਗੁਰਦੁਆਰਾ ਵੀ ਆਇਆ ਸੀ ਪਿੰਡ 'ਚ? ਆਹ ਬੜਾ ਵੱਡਾ। ਤੁਸੀਂ ਇੱਕ ਗੱਲ ਕੀਤੀ ਜੰਜ ਘਰ ਦੀ। ਆਹੋ। ਉਸ ਵੇਲੇ ਵਾਕਿਆ ਹੀ ਪਿੰਡਾਂ ਦੇ ਵਿੱਚ ਇੱਕ ਇਹੋ ਜਿਹੀ ਜਗ੍ਹਾ ਲੋਕਾਂ ਨੇ ਬਣਾਈ ਹੁੰਦੀ ਸੀ ਆਹੋ। ਜਿੱਥੇ ਹਰ ਕੋਈ ਆਪਣੀ ਆਹੋ। ਮਤਲਬ ਜਿਹੜੀ ਜੰਜ ਸਾਂਭ ਸੁਣਦੇ ਸਨ ਲੋਕ। ਬਣਿਆ ਦੇ ਤੇ ਜੇ ਕਿਸੇ ਮਾੜੇ ਦੀ ਬੱਚੀ ਦੀ ਸ਼ਾਦੀ ਆ ਜਣੀ ਹਾਂ। ਤੇ ਕੋਈ ਮਸਾਦਾ ਕਰਦੇ ਸਨ ਜਿਹੜੇ ਪਿੰਡ ਦੇ ਨੰਬਰਦਾਰ ਸਨ? ਸਾਦਾ ਕੋਈ ਨਹੀਂ ਕਰਦਾ ਹੁੰਦਾ ਤੇ ਨਾ ਕੰਮ ਪਲਾਨ ਦੇ ਅੱਛਾ। ਆਪਣਾ ਉਹ ਗੁਜ਼ਰ ਕਰਦੇ, ਮੈਂ ਤੇ ਤੋਂ ਦਾਲ ਫਾੜ ਲੈ, ਤੂੰ ਉਹਦੇ ਕੋ ਫਾੜ ਲੈ, ਹਾਂ, ਹਾਂ। ਆਪਣਾ ਗੁਜ਼ਰ ਗੁਜ਼ਾਰਾ ਕਰ ਲਿਆ। ਇਹ ਨਹੀਂ ਭਈ ਇਹ ਕੋਈ ਫਾੜ ਫੁੱਟ ਕੇ ਕੋਈ ਇਹ ਨਹੀਂ ਮਦਦ ਕੋਈ ਨਹੀਂ ਕਰਦਾ। ਮਦਦ ਕੋਈ ਨਹੀਂ ਸੀ ਕਰਦਾ। ਆਹੋ। ਠੀਕ ਹੈ ਠੀਕ ਹਾਂ। ਹੈ। ਮਤਲਬ ਜਿਹਦੀ ਮੁਸ਼ਕਲ ਬਣੀ ਹੈ ਜਾਂ ਜਿਹਦੇ ਤੇ ਹੈ ਵੀ ਉਹਦੀ ਹੋਈ ਘਟਣੀ ਹੈ। ਅੱਛਾ ਅੱਛਾ। ਹਾਂ ਠੀਕ ਠੀਕ ਠੀਕ। ਤੁਸੀਂ ਸਕੂਲ ਗਏ? ਹਾਂ ਸਕੂਲ ਗਏ ਤੁਸੀਂ? ਨਹੀਂ ਸਕੂਲ ਨਹੀਂ ਗਏ? ਨਹੀਂ ਥੋੜੇ ਗਏ ਆ ਹਾਂ। ਉੱਥੇ ਜੋ ਕਾਰਖਾਨੇ ਜੋ ਕੰਮ ਕਰਦੇ ਹਨ ਅੱਛਾ ਉਹਨਾਂ ਸ਼ਾਮਾਂ ਨੇ ਉੱਥੇ ਰੱਖਿਆ ਦਾ ਸੀ, ਮਾਸਟਰ ਲਿਆਂਦਾ ਸੀ ਲੰਬ ਜਾਣੇ ਪੜਾਉਣ ਵਾਸਤੇ। ਅੱਛਾ ਉੱਥੇ ਪੜ੍ਹੇ ਨੇ ਥੋੜੇ ਦਿਨ। ਅੱਛਾ। ਕੀ ਨਾਂ ਸੀ ਉਸ ਮਾਸਟਰ ਦਾ? ਮਾਸਟਰ ਦਾ ਨਾਂ ਨਹੀਂ ਪਤਾ ਮੈਨੂੰ। ਨਾਂ ਨਹੀਂ ਪਤਾ। ਅੱਛਾ ਹਾਂ ਤੇ ਤੈਨੂੰ ਆਖੀਏ ਠੀਕ ਹੈ। ਇਸ ਗੱਲ ਦਾ ਪਤਾ ਨਹੀਂ ਉਹਦਾ। ਉਂਝ ਸਕੂਲ ਹੈ ਸੀ ਆਪਣੇ ਪਿੰਡ 'ਚ? ਸਕੂਲ ਹੈ ਸਨ, ਅੱਛਾ। ਸਕੂਲ ਤੇ ਮੁਝੇ ਵੀ ਹੈ। ਹਾਂ ਔਰ ਉਹ ਵੇਖਿਆ ਤਾਂ ਕਿਉਂ ਮੈਂ ਪੁਰਾਣਾ ਸਕੂਲ ਹੈ ਨਾ। ਹਾਂ ਤੇ ਹੁਣ ਵੀ ਆ ਸਕੂਲ ਹੈਗਾ। ਠੀਕ ਹੈ ਠੀਕ ਹੈ। ਬਾਬਾ ਜੀ ਤੁਸੀਂ ਦੱਸਿਆ ਕਾਰਖਾਨੇ ਤੁਸੀਂ ਕੰਮ ਕੀਤਾ? ਹਾਂਜੀ ਕਾਰਖਾਨੇ ਆਹੋ। ਉਹ ਕਿੰਨਾ ਚਿਰ ਕੰਮ ਕੀਤਾ ਤੁਸੀਂ? ਮੇਰਾ ਖਿਆਲ ਕੋਈ 2 ਸਾਲ ਕੀਤਾ। 2 ਸਾਲ ਤੁਸੀਂ ਕੰਮ ਕੀਤਾ। ਤੇ ਕੀ ਕੋਈ ਖੱਟਦੇ ਹੋ ਉਥੋਂ? ਤਨਖਾਹ ਕੀ ਸੀ? ਤਨਖਾਹ ਉੱਥੇ ਕੱਪੜਾ ਬਣਦਾ ਸੀ। ਅੱਛਾ ਉੱਥੇ ਦਿੰਦੇ ਹਨ ਗਜਾਂ ਦਾ ਹਿਸਾਬ। ਅੱਛਾ ਜਿੰਨੇ ਥਾਂ ਹੋਣ, ਜਿਹੋ ਜਿਹਾ ਕੱਪੜਾ ਬਣੇ, ਚੰਗਾ ਬਣੇ ਉਹਦੇ ਚੰਗੇ ਪੈਸੇ, ਅੱਛਾ। ਮਾੜਾ ਬਣੇ ਮਾੜੇ ਪੈਸੇ। ਹੂੰ ਹਾਂ ਹੂੰ। ਇੱਥੇ ਸੱਚਾ ਕੋਟਕ ਬਣਦਾ ਹੁੰਦਾ ਸੀ, ਅੱਛਾ ਉਹਦੀ ਮਿਹਨਤ ਜ਼ਿਆਦਾ ਸੀ। ਅੱਛਾ ਅੱਛਾ ਹਾਂ। ਤੇ ਜਿਹੜਾ ਉਹ ਤੋਂ ਬੋਝ ਕੀ ਬਾਤ ਸੀ ਬਣਦੀ ਉਹਦੀ ਘੱਟ ਸੀ ਮਿਹਨਤ। ਇਹ ਗੱਲ ਸੀ। ਅੱਛਾ। ਹਾਂ ਤੇ ਚਲੋ ਪਾ ਲਾ ਕੇ ਤੁਸੀਂ ਕਿੰਨਾ ਕੁ ਕੱਢ ਲੈਂਦੇ ਹੋ ਮਹੀਨੇ? ਪੈਸੇ ਮਹੀਨੇ ਬਾਅਦ ਮਿਲਦੇ ਸਨ? ਮਹੀਨੇ ਬਾਅਦ। ਅੱਛਾ। ਉਹ ਕਿੰਨੇ ਕੁ ਬਣ ਜਾਂਦੇ ਹਨ ਤੁਹਾਡੇ ਐਵਰੇਜ? ਕਈ ਬੰਦੇ ਨੇ ਛੋਲੇ, ਹਾਂ ਕਈ ਬੰਦੇ ਬਹੁਤਾ ਕੰਮ ਕਰਦੇ ਨੇ। ਅੱਛਾ ਇੱਥੇ ਇੱਕ ਬੰਦਾ ਰਾਈਆਂ ਦਾ ਮੁੰਡਾ ਸੀ, ਅੱਛਾ
ਉਹਨੇ ਨਾਮ ਲਿਆ ਸੀ ਉਦੋਂ ਨਾਮ ਚੱਲਿਆ ਸੀ 5 ਰੁਪਏ 5 ਰੁਪਏ ਨਾਮ ਡੱਬਾ ਮਠਿਆਈ ਦਾ। ਅੱਛਾ ਅੱਛਾ ਇੱਕ ਸਹਾਰੀ ਦਾ ਮੁੰਡਾ ਸੀ ਖੱਤਰੀ, ਹਾਂ ਉਹਦੀ ਤਾਂ ਉਹਦੀ ਜਿੱਦ ਲੱਗੀ ਦੀ ਸੀ। ਅੱਛਾ 2000 ਸੀ ਉਹ ਵਧਿਆ ਸੀ, ਭਾਵੇਂ ਇੰਨਾ ਵਧਿਆ ਭਾਵੇਂ ਥੋੜਾ। ਅੱਛਾ ਅੱਛਾ ਉਹਨੂੰ ਮੇਰੇ ਨੇ 5 ਰੁਪਏ ਹਾਂ ਤੇ ਉਹਦੇ ਗਾਲ ਫੁੱਲਾਂ ਦੇ ਹਾਰ ਪਾਏ ਹਨ ਤੇ ਵਾਹ ਜੀ ਵਾਹ ਤੇ ਉਹਨੂੰ ਮਠਿਆਈ ਦਾ ਡੱਬਾ ਦਿੱਤਾ। ਸਹੀ। ਹਾਂ ਚਲੋ ਇਹ ਵੀ ਦੱਸ ਦਿਓ, ਤੁਸੀਂ ਇੱਕ ਦੱਸਿਆ ਕੱਪੜਾ ਕੋਦ ਉਹਦੇ ਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ, ਹੋਰ ਕਿਹੜਾ ਕਿਹੜਾ ਕੱਪੜਾ ਇੱਥੇ ਤਿਆਰ ਹੁੰਦਾ ਹੈ? ਹੈ ਹੋਰ ਕਿਹੜਾ ਕਿਹੜਾ ਕੱਪੜਾ ਤਿਆਰ ਹੁੰਦਾ ਸੀ? ਖੱਦਰ, ਉਹਦੀ ਬੋਸ, ਕੋਈ ਕਦਰ ਨਹੀਂ, ਮਲਮਲ। ਹਾਂ ਸਾਰਾ ਕੱਪੜਾ ਸੁੱਚਾ ਸੋਹਣਾ ਕੱਪੜਾ ਬੰਦਾ ਕੋਟ। ਅੱਛਾ ਅੱਛਾ ਅੰਮ੍ਰਿਤਸਰ ਜਾਂਦਾ ਹੁੰਦਾ ਸੀ ਇਹਨਾਂ ਦਾ ਮਾਲ। ਅੱਛਾ ਆਹੋ ਲੋ ਜੀ ਸਾਨੂੰ ਇੱਕ ਰਿਪੋਰਟ ਆਈ ਏ ਹਾਂ ਹੁਣ ਇੱਕ ਜਿਹੜੇ ਤੁਹਾਡੇ ਇੱਥੇ ਫੈਕਟਰੀ ਦੇ ਨਾ ਜਿਨ੍ਹਾਂ ਨੇ ਫੈਕਟਰੀ ਸੀ ਜਿਨ੍ਹਾਂ ਦੀ, ਆਹੋ ਉਹਨਾਂ ਨੇ ਅੱਜ ਵੀ ਆਪਣੇ ਪਿੰਡ ਦੇ ਨਾਂ ਤੇ ਇੱਥੇ ਫੈਕਟਰੀ ਬਣਾਈ ਅੰਮ੍ਰਿਤਸਰ ਦੇ ਵਿੱਚ। ਅੱਛਾ ਉਹ ਅੰਮ੍ਰਿਤਸਰ ਬੈਠੇ ਨੇ ਅੰਮ੍ਰਿਤਸਰ ਨੂੰ ਜਿਹੜੇ। ਹਾਂ ਮੈਂ ਤੁਹਾਨੂੰ ਦੱਸਿਆ ਵੀ ਗੁਰਦਾਸਪੁਰ ਸੀ, ਉਹਨਾਂ ਦਾ ਇੱਕ ਦਾ 3 ਭਰਾ ਸਨ। ਅੱਛਾ ਉਹ ਲਾਮ ਉਹ ਚਾਚੇ ਤਾਏ ਦੇ ਬਥੇਰੇ ਹਨ, ਹਾਂ ਹਾਂ ਜਿਨ੍ਹਾਂ ਦੇ ਕੰਮ ਸੀ ਉਹ 3 ਹੀ ਸਨ। ਅੱਛਾ ਇੱਕ ਚਲੰਜੀ ਲਾਲ ਸੀ, ਉਹਦੇ ਵਕੀਲ ਸੀ। ਅੱਛਾ ਅੱਛਾ ਜਿਹੜਾ ਰਾਮ ਸ਼ਾਹ ਸੀ ਉਹ ਕੌਂਸਲਰ ਸੀ ਕਾਉਂਸਲਰ। ਠੀਕ ਹੈ। ਅੰਮ੍ਰਿਤਸਰ। ਅੱਛਾ ਤੇ ਇਹ ਜਿਹੜਾ ਹੰਸਰਾਜ ਸੀ ਇਹ ਵੱਡਾ ਸੀ, ਇਹ ਆਪਣਾ ਤੋਰਾ ਤੇਰੀ ਸੀ ਆਪਣੇ ਜਮਨਾ ਪਿਆਲਾ ਦੇਖਣਾ ਸੁਣਨਾ। ਠੀਕ ਨੌਕਰ ਹੋ ਬੇਬਹਾਨ ਪਿਓ ਤੋਨੇ ਸੀਰੀਅਸ। ਠੀਕ ਹੈ। ਹਾਂ ਠੀਕ ਬਾਬਾ ਜੀ, ਇੱਕ ਮੱਲੇ ਪਿੰਡ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਨਾ, ਇਹਨਾਂ ਦੇ ਨਾਂ ਦੱਸੋ। ਔਲਕ, ਅੱਛਾ ਯਾਦਪੁਰ, ਹਾਂ ਚੀਨੇ ਵਾਲੀ, ਹਾਂ ਲਾਲੂਕੋਟ, ਫਤਿਹਪੁਰ, ਮੰਡਿਆਲਾ, ਅੱਛਾ ਆਕੀ ਕੇ, ਕਢਿਆਲਾ, ਖਦਾਈਪੁਰ, ਵਸੀ ਕੇ। ਵਾਹ। ਕਦੋਂ ਇਹ ਜਿਹੜੇ ਤੁਸੀਂ ਹੁਣ ਪਿੰਡ ਗਨਵਾਏ ਨੇ, ਇਹ ਪਿੰਡ ਮਿਕਸ ਹੀ ਸਨ, ਇਕੱਠੇ ਹਿੰਦੂ ਖੱਤਰੀ ਸਿੱਖ ਲੋਕ ਇਕੱਠੇ ਰਹਿੰਦੇ ਸਨ ਇਹਨਾਂ ਵਿੱਚ? ਇਕੱਠੇ। ਅੱਛਾ ਅੱਛਾ ਠੀਕ ਹੈ। ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਜਾਂ ਕਿਸੇ ਜਗ੍ਹਾ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਸਵਾਲ ਤੁਸੀਂ ਬਜ਼ੁਰਗਾਂ ਨੂੰ ਪੁੱਛੋ, ਅੱਛੀ ਗੱਲ ਹੈ। ਆਪਣੇ ਕਿਸ ਤਰ੍ਹਾਂ ਚੱਲੀ ਬੱਤੀ? ਹਾਂ ਬੱਤੀ ਤੇ ਕਿੱਦਾਂ ਚੱਲੀ ਫੈਕਟਰੀ ਕੱਪੜੇ ਵਾਲੀ, ਦੱਸੋ ਇਹਨਾਂ ਨੂੰ। ਬੱਤੀ ਕਿੱਦਾਂ ਚੱਲਿਆ ਸੀ ਦੀਵਾ? ਬੱਤੀ ਡੈਨਮੋ ਚੱਲਦੀ ਸੀ। ਅੱਛਾ ਡੈਨਮੋ ਸੀ, ਹਾਂ ਇੱਕ ਬੰਨੇ ਕਾਰਖਾਨਾ ਬੜਾ ਵੱਡਾ ਸੀ। ਅੱਛਾ ਅੱਛਾ ਹਾਂ ਹਾਂ ਤੇ ਉਹਦੇ ਇੱਕ ਬੰਨੇ ਡੈਨਮੋ ਲੱਗਦੀ ਸੀ। ਅੱਛਾ ਉਹ ਉਹ ਜਦੋਂ ਜਗਾਉਂਦੇ ਨਾ ਉਹ ਸਾਰੀ ਆਪਣੀ ਉਸ ਏਰੀਏ ਲੋ ਹੁੰਦੀ ਸੀ। ਅੱਛਾ ਅੱਛਾ ਲਾਂਬੇ ਨਹੀਂ ਸੀ ਹੁੰਦੀ, ਉਹ ਲਾਂਬੇ ਪਰ ਉਹਨਾਂ ਦਾ ਜਿੰਨੀਆਂ ਖੱਡੀਆਂ ਹਨ ਜਾਂ ਉਹਨਾਂ ਦਾ ਘਰ ਸੀ ਅੱਛਾ ਉੱਥੇ ਚੱਲਦੀ ਸੀ ਜਨਮ ਉਨੀ 2 ਦਿਨ। ਠੀਕ ਹੈ। ਹਾਂ ਠੀਕ ਹੈ। ਇੰਜਣ ਸੀ ਪਿਛਲੇ ਬੰਨੇ ਜਨਮ ਬੋਲਾ। ਹਾਂ 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 ਹਾਂ। ਲੋ ਜੀ, ਕਿਸੇ ਪਿੰਡ ਦੇ ਵਿੱਚ ਉਸ ਵੇਲੇ ਫੈਕਟਰੀ ਦਾ ਹੋਣਾ ਤੇ ਉਹ ਵੀ ਕੱਪੜੇ ਦੀ ਬੜੀ ਵੱਡੀ ਗੱਲ ਸੀ। ਹੈ ਤੇ ਕੀ ਤੁਹਾਡਾ ਟਾਈਮ ਸੀ, ਡਿਊਟੀ ਟਾਈਮ ਕੀ ਸੀ, ਕਿੰਨੇ ਘੰਟੇ ਕੰਮ ਕਰਨਾ ਪੈਂਦਾ ਸੀ ਉੱਥੇ? ਟਾਈਮ ਨਾਲ ਸਵੇਰੇ ਘੰਟੀ ਵੱਜਣੀ ਹੈ, ਹਾਂ 6 ਵਜੇ ਜਾਂ 5 ਵਜੇ। ਅੱਛਾ ਸਾਰਿਆਂ ਨਾਲ ਆਲੇ ਦੁਆਲੇ ਮਿਰਜੇ ਵਾਲੀ ਤਾਂ ਆਉਂਦੇ ਹੁੰਦੇ ਹਨ ਲੋਕੀ। ਅੱਛਾ ਅੱਛਾ ਉਹ ਘੰਟੀ ਦੀ ਆਵਾਜ਼ ਇੰਨੀ ਆਇਆ ਸੀ? ਆਵਾਜ਼ ਉਹ ਲੋਕਾਂ ਨੂੰ ਪਤਾ ਜੇ ਰਾਜ ਕੰਮ ਕਰਕੇ ਉਹਨੂੰ ਪਤਾ ਭਰ ਕੇ ਆਵੇ ਜਾਣਾ। ਅੱਛਾ ਅੱਛਾ ਉਦੋਂ ਚ ਘੜੀਆਂ ਹੈ ਸਨ ਆਪਣੇ ਗੁੱਟਾਂ ਦੇ, ਘੜੀਆਂ ਕੁੜੀਆਂ ਇਸ ਤਰ੍ਹਾਂ ਦਾ ਲੋਕਾਂ ਕੋ ਆਮ ਹੈ ਸਨ, ਮੇਰੇ ਕੋਲ ਕੋਈ ਨਹੀਂ ਸੀ, ਮੈਂ ਕੋਲ ਜਿਵੇਂ ਨਹੀਂ ਰੱਖੀ। ਚਲੋ ਇਹ ਕਨਫਰਮ ਕਰਨਾ ਸੀ ਕਿ ਘੜੀ ਉਦੋਂ ਆਮ ਸੀ। ਅੱਛਾ ਅੱਛਾ ਮੈਨੂੰ ਘੜੀ ਦਾ ਅਜੇ ਤੱਕ ਵੀ ਨਹੀਂ ਪਤਾ। ਕਿੰਨੇ ਪਿੰਡ ਮਜ਼ਦੂਰ ਇਸ ਫੈਕਟਰੀ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਆਉਂਦੇ ਸਨ? ਬੜੇ। ਅੱਛਾ ਕੋ ਮੋਟਾ ਅੰਦਾਜ਼ਾ ਕੋ 20-25 ਕਹਿ ਸਕਨੇ ਆ? 20-25 ਪਿੰਡ ਪੈਂਦੇ ਸਨ? ਨਹੀਂ ਤੂੰ 10-12 ਪਿੰਡਾਂ ਦੀ ਵੀ ਰੋਜ਼ੀ ਰੋਟੀ ਸੀ ਇੱਥੇ। ਠੀਕ ਠੀਕ। ਅੱਛਾ ਬਾਬਾ ਜੀ 47 ਆ ਗਈ ਏ, ਅੱਛਾ ਮਤਲਬ ਕਿ ਖਬਰਾਂ ਚੱਲਣ ਲੱਗ ਪਈਆਂ ਨੇ, ਅੱਛਾ। ਕਿਵੇਂ ਉੱਠ ਕੇ ਗਏ ਉਹ ਸਾਰਾ ਮੰਜ਼ਰ ਜ਼ਰਾ ਸੁਣਾਓ। ਜਦੋਂ ਉੱਠ ਕੇ ਗਏ? ਹਾਂ ਜਦੋਂ ਉੱਠ ਕੇ ਉਹ ਗਏ ਨੇ ਲੋਕ, ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਬਈ ਸਾਡਾ ਹੁਣ ਵਤਨ ਨਹੀਂ ਰਿਹਾ, ਸਾਨੂੰ ਆਪਣੇ ਘਰ ਬੂਹੇ ਛੱਡ ਕੇ ਜਾਣਾ ਪੈਣਾ, ਉਹ ਕੀ ਤਿਆਰੀ ਕੀਤੀ? ਉਹ ਨਹੀਂ ਸੀ ਪਤਾ ਲੱਗਾ ਵੀ ਕੀ ਬਣਨਾ ਕੀ ਨਹੀਂ ਬਣਨਾ। ਅੱਛਾ ਹਾਂ ਉਹ ਜ਼ੋਰ ਹੀ ਪੈ ਗਿਆ ਸੀ। ਹਾਂ ਮੈਂ ਆਖਿਆ ਪੈ ਚੱਲੇ ਹੁੰਦੇ ਜੰਦਰੇ ਮਾਰਦੇ ਬੰਜਾ ਇਹ ਕੋਈ ਜੰਦਰਾ ਮੇਰਾ ਛੱਡ ਗਿਆ, ਪਹਿਲੇ ਆਪਾਂ ਸਾਹਮ ਵੀ ਨਹੀਂ ਗਿਆ। ਅਸੀਂ ਮੁਸਲਮਾਨ ਸਾਂ ਤੇ ਸਾਡੇ ਜੀ ਕਪੂਰ ਦੇ ਉਹ ਕਪੂਰ ਦੇ ਨੇ। ਅੱਛਾ ਉੱਥੋਂ ਮੋੜੇ ਹਨ, ਮੁੜੇ ਦੂਰੇ ਤੋਂ ਸਿੱਧਾ ਹੀ ਸਾਡੇ। ਅਸੀਂ ਉਹਨਾਂ ਸਿੱਖਾਂ ਨਾਲ ਹੀ ਚੱਲ ਗਏ ਸਾਡੇ ਜੀ। ਤੁਸੀਂ ਵੀ ਇਹਨਾਂ ਦੇ ਨਾਲ ਤੁਰ ਪਏ? ਆਹੋ ਕੁਝ ਲੋਕੇ ਦੇ ਕਮਾਦ ਬੜੇ ਹੁੰਦੇ ਹਨ। ਕਮਾਦਾ ਇਹ ਲੋਕੇ ਲੱਗੇ, ਕੋਈ ਨੰਡਾਲੇ ਚਲ ਗਏ, ਨੰਡਾਲਾ ਬੜਾ ਪਿੰਡ ਦਾ। ਅੱਛਾ ਉੱਥੇ ਚਲ ਗਏ ਬਈ ਲੋਕਾਂ ਦੇ ਸਿੱਖਾਂ ਤੋਂ ਡਰਦੇ। ਅੱਛਾ ਬਈ ਸਿੱਖ ਮੁੜ ਕੇ ਬਹਿਣ ਨਾ, ਰਾਤ ਨੂੰ ਸਾਰੇ ਕੋਈ ਮੰਡਿਆਲੇ ਚਲ ਗਿਆ, ਕੋਈ ਉੱਥੇ ਨੰਡਾਲੇ ਚਲ ਗਿਆ, ਜਿੱਥੇ ਜਿੱਥੇ ਕਿਸੇ ਲੋਕ ਬਣਿਆ ਨਾ ਜੀ ਜੀ ਉਹ ਚਲ ਗਏ। ਅੱਛਾ ਹਾਂ ਠੀਕ ਹੈ। ਤੇ
ਕੋਈ ਬਾਹਰੋਂ ਹਮਲੇ ਜੱਥੇ ਆਏ ਹਮਲਾ ਕਰਨ ਵਾਸਤੇ? ਬੜਾ ਵੱਡਾ ਅੱਛਾ, ਬੜਾ ਉਹ ਗੱਲ ਵੱਡਾ। ਸੁਣਾਓ, ਕੋਈ ਅੱਗਾਂ ਛੱਗਾਂ ਤੁਸੀਂ ਲੱਗੀਆਂ ਤੁਹਾਡੇ ਪਿੰਡ ਨੂੰ, ਬੜੀਆਂ। ਲੁੱਟ-ਕੁੱਟ ਕੀਤੀ? ਬੜੀ ਅੱਛਾ, ਹਾਂ। ਤੇ ਕੋਈ ਜਾਨੀ ਨੁਕਸਾਨ ਵੀ ਹੋਇਆ? ਹੋਇਆ ਹੈ। ਮਾਲੀ ਤਾਂ ਖੈਰ ਹੋਏ ਹੀ ਹੋਏ। ਹਾਂ, ਅੱਛਾ, ਸਾਨੀ ਨੁਕਸਾਨ ਹੋਇਆ। ਕੀ ਹੋਇਆ ਸੀ ਉਹ ਦੱਸੋ, ਗੱਲ ਇੱਕ ਸੁਣਾਓ। ਮੁਨਸ਼ੀ ਲੈਣਾ ਸਿੰਘ ਸੋਮ ਹੋਇਆ ਸੀ। ਮੁਨਸ਼ੀ ਲਹਿਣਾ ਸਿੰਘ? ਹਾਂ, ਅੱਛਾ ਇੱਕ ਗੋਰਖਾ ਸੀ ਕਾਰਖਾਨੇ ਦਾ, ਅੱਛਾ, ਉਹ ਹੋਇਆ ਸੀ ਵੱਡੀ ਨਿਸ਼ਾਨੀ ਰਹੀ। ਹਾਂ, ਅੱਛਾ, ਇੱਕ ਨਾਈ ਬੂਟਾ ਸੀ ਅੱਛਾ, ਹਿੰਦੂ, ਹੂੰ ਉਹ ਹੋਇਆ ਸੀ। ਹੂੰ, ਅੱਛਾ, ਇੱਕ ਭਾਵਰੇ ਦਾ ਮੁੰਡਾ ਇੱਥੇ ਆਣ ਕੇ ਮੋਇਆ ਸੀ। ਅੱਛਾ। ਆਮ ਉਹ ਲੋਕ ਮੋਏ ਹੁਣ ਉਹਨਾਂ ਦੇ ਹੁਣ ਕਿਉਂ ਜੀ, ਤੇ ਆਮ ਕੱਟੇ ਮਗਰ ਦੋ ਤਿੰਨ ਮਗਰੋਂ ਮੋਏ ਉਹਨਾਂ ਦਾ ਕੀ ਪਤਾ। ਜੀ 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 ਜੀ। ਉਹ ਦਿਨ ਹੋਏ ਤੇ ਜਿਹੜੇ ਮੁਸਲਮਾਨ ਸਨ ਉਹ ਮੁਸਲਮਾਨਾਂ ਦੇ ਇੱਕ ਬੰਦਾ ਮੋਇਆ, ਅੱਛਾ, ਉਹ ਵੀ ਜਾਂਦੇ ਜਾਂਦੇ ਮਾਰ ਕੇ ਨਾ ਉਹ ਢਾਹ ਦੇ ਸੈਂਟਰ ਹਾਂ ਹਾਂ, ਉਦੋਂ ਨਹੀਂ ਨਾ 6 ਸਾਰੇ ਮੁਸਲਮਾਨ, ਹਾਂਜੀ ਹਾਂਜੀ, ਉਹ ਉਦੋਂ ਕਿਸੇ ਨੂੰ ਮੈਨੂੰ ਪਤਾ ਨਹੀਂ ਸਾਡੇ ਨਾਲ ਕਿਤੇ ਨੂੰ ਜਾਣਾ। ਅੱਛਾ, ਇਹ ਨਹੀਂ ਪਤਾ ਕਿਸੇ ਨੂੰ। ਹਾਂ ਹਾਂ, ਜੇ ਪਤਾ ਹੁੰਦਾ ਨਾ ਤੇ ਲੋਕੀ ਆਪਣਾ ਸਾਂਭ ਲੈਂਦੇ। ਹੂੰ, ਹਾਂ, ਉਹ ਕਿਸੇ ਪੜ੍ਹੇ ਬੰਦਾ ਜਾਂ ਸਿਆਣਾ ਬੰਦੇ ਨੂੰ ਵਜਰੀ ਨੂੰ ਪਤਾ ਹੈ ਵੀ ਇਹ ਕੰਮ ਹੋਣਾ। ਅਚਾਨਕ ਹੀ ਸਿਰ ਤੇ ਸੱਟ ਪਈ? ਹਾਂ, ਸਾਰੇ ਇਹ ਜੱਥਾ ਬਾਹਰੋਂ ਪਿਆ ਸੀ, ਕਿਹੜੇ ਪਿੰਡ ਇਲਾਕੇ ਦਾ ਜੱਥਾ ਸੀ, ਕਿਹੜੇ ਪਿੰਡਾਂ ਦਾ ਜੱਥਾ ਜਿਹੜਾ ਪਿਆ ਸੀ? ਜੱਥਾ ਇਧਰੋਂ ਪਿਆ ਸੀ ਨਡਾਲੇ ਵੱਲੋਂ। ਨਡਾਲੇ ਵੱਲੋਂ? ਹਾਂ ਅੱਛਾ ਅੱਛਾ। ਹਾਂ, ਗਮਟਾਲੇ ਵੱਲੋਂ, ਨਡਾਲੇ ਵੱਲੋਂ, ਠੀਕਰੀਆਂ ਵੱਲੋਂ। ਹੂੰ ਆ ਮੁੱਲ ਸ਼ਹਿਰ ਪਿਆ ਹੈ। ਹੂੰ, ਹਾਂ, ਇਹ ਜੱਥਾ ਇਹ ਪਿਆ ਹੈ। ਤੇ ਨਾਲ ਮਿਲ ਕੇ ਸਾਰੇ ਲੋਕੀ ਨਾਲ ਜੱਥੇ ਹੋ ਗਏ। ਅੱਛਾ, ਆਹੋ, ਇਹ ਕਿ ਲੋਕ ਹੋਈ ਸਨ ਹੂੰ, ਸਾਰੇ ਹੋ ਗਏ। ਕੋਈ ਮਿਲ ਗਿਲ ਕੇ ਗਏ ਤੁਹਾਨੂੰ? ਮਿਲ ਕੇ ਜਾਣਦੇ ਨੇ, ਇੱਕ ਦੂਸਰੇ ਪੁੱਛਦੇ ਕੋਈ ਨਹੀਂ ਤੂੰ ਕਿੱਥੇ, ਮੈਂ ਕਿੱਥੇ। ਆਪਣੀ ਜਾਣ ਦੀ ਆਪਣੀ ਅਫਰਾ ਤਫਰੀ ਪੈ ਗਈ ਨਾ। ਅਫਰਾ ਤਫਰੀ? ਹਾਂ। ਠੀਕ ਠੀਕ, ਸਹੀ ਹੈ। ਕੋਈ ਵਾਪਸ ਪਰਤਿਆ ਬਾਅਦ ਚ 47 ਤੋਂ ਬਾਅਦ ਆਪਣਾ? ਸਿੱਖ ਹਾਂ, ਨਹੀਂ। ਸਿੱਖਾਂ ਚ ਜਾਂ ਹਿੰਦੂਆਂ ਚ? ਨਹੀਂ। ਕੋਈ ਮਾਲ ਰੱਖਿਆ ਰਖਾਇਆ, ਦੱਬਿਆ ਦਬਾਇਆ ਕੋਈ? ਆ ਗਿਆ ਹੋਏਗਾ ਨਾ ਚੋਰੀ, ਅੱਛਾ, ਆਪਣਾ ਜਿਹਨੂੰ ਪਤਾ ਹੋਏਗਾ ਹਾਂ, ਉਹ ਕਿਸੇ ਨੇ ਖੜਿਆ ਹੋਏਗਾ, ਹੋਰ ਮੰਗ ਕੇ ਕਿਸੇ ਨੇ ਨਾਲ ਆ ਕੇ ਠੀਕ। ਆਏ ਨੇ ਤੇ ਵੇਖਿਆ ਨਹੀਂ। ਅੱਛਾ, ਇਹ ਪਤਾ ਤੁਹਾਨੂੰ ਪਿੱਛੇ ਜਾ ਕੇ ਕਿੱਥੇ ਕਿੱਥੇ ਬੈਠੇ ਨੂੰ ਜਾਂ ਕਿੱਥੇ ਖਿੱਲਰ ਪੁੱਲਰ ਗਏ? ਹੁਣ ਇਹ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਲੋਕ ਸਨ, ਹਿੰਦੂ ਲੋਕ ਨਹੀਂ, ਸਨ? ਸਾਨੂੰ ਕੋਈ ਪਤਾ ਨਹੀਂ। ਅੱਛਾ, ਸਾਨੂੰ ਮਤਲਬ ਵਾਪਸ ਪਰਤ ਕੋਈ ਨਹੀਂ ਆਇਆ ਨਹੀਂ। ਪਿੰਡ? ਹਾਂ। ਤੇ ਜਿਹੜੇ ਸਾਡੇ ਉਧਰੋਂ ਮੁਸਲਮਾਨ ਭਰਾ ਆਏ, ਜਿਹੜੇ ਮਹਾਜਰ, ਹਾਂ, ਜਿਨ੍ਹਾਂ ਨੂੰ ਇਸੇ ਤਰ੍ਹਾਂ ਜਿਸ ਤਰ੍ਹਾਂ ਉਹ ਆਪਣਾ ਘਰ ਬੂਹੇ ਲਟਾ ਕੇ ਗਏ, ਜਿਹੜੇ ਉਧਰੋਂ ਆਏ, ਉਹ ਵੀ ਤਾਂ ਉਹ ਕਿਹੜੇ ਕਿਹੜੇ ਜ਼ਿਲ੍ਹੇ ਤੇ ਬੈਠੇ ਨੇ ਇਸ ਵੇਲੇ ਮੱਲਾ ਪਿੰਡ ਚ? ਉਹ ਬੜੇ ਪਿੰਡਾਂ 'ਚ ਬੈਠੇ ਨੇ। ਹਾਂ, ਹਾਂ, ਪਿੰਡਾਂ 'ਚ ਬੈਠੇ ਨੇ। ਉਹ ਇੱਕ ਦੋ। ਨਹੀਂ, ਜਿਹੜੇ ਮੱਲੇ ਪਿੰਡ ਚ ਇਸ ਵੇਲੇ ਬੈਠੇ ਨੇ ਹਾਂ। ਮਹਾਜਰ, ਆਹੋ, ਉਹ ਪਿੱਛੋਂ ਕਿੱਥੋਂ ਆਏ ਨੇ ਉੱਠ ਕੇ? ਅੱਲੜ ਪਿੰਡੀ ਦੇ ਅੱਲੜ ਪਿੰਡੀ, ਚੌੜਾ। ਚੌੜਾ, ਹਾਂ, ਉਹ ਗੁਰਦਾਸਪੁਰ ਹੁਸ਼ਿਆਰਪੁਰ ਹੀ ਹੈ, ਨਹੀਂ ਜਾਂ ਕਿਹੜਾ ਹੈ ਪਤਾ ਕਿ ਜ਼ਿਲ੍ਹਾ ਕਿਹੜਾ ਲੱਗਦਾ ਉਹਨਾਂ ਨੂੰ? ਗੁਰਦਾਸਪੁਰ ਲੱਗਦਾ ਹੈ। ਅੱਛਾ, ਗੁਰਦਾਸਪੁਰ ਹੀ ਬੈਠੇ ਨੇ? ਹਾਂ, ਅੱਛਾ, ਹੋਰ ਹੁਸ਼ਿਆਰਪੁਰ ਦੇ ਵੀ ਕੋਈ ਘਰ ਹੈ ਨਾ? ਇਹ ਬਹਿਰੋ ਜੱਗ ਦੇ ਵੀ ਬੈਲ ਚੱਕੀ। ਅੱਛਾ ਅੱਛਾ, ਭੁੱਲੇ ਵਾਲੇ, ਭੁੱਲੇ ਵਾਲੀ, ਅੱਛਾ ਭੁੱਲੇ ਵਾਲੇ। ਅੱਛਾ ਅੱਛਾ, ਇਹਨਾਂ ਪਿੰਡਾਂ ਦੇ ਲੋਕ ਇੱਥੇ ਆ ਕੇ ਵਸਦੇ? ਇਹ ਗੁਰਦਾਸਪੁਰ ਦੇ ਆ। ਸਹੀ ਹੈ, ਆਹੋ, ਸਹੀ ਹੈ। ਤੇ ਤੁਹਾਨੂੰ ਤਾਂ ਕੁਝ ਟਾਈਮ ਲੱਗਾ ਹੈਗਾ ਉਹਨਾਂ ਦੇ ਵਿੱਚ ਰਚਣ ਲਈ? ਆਹੋ। ਜਿਹੜੇ ਆਏ, ਜਿਹੜੇ ਬਾਅਦ ਚ ਆਏ ਮੁਸਲਮਾਨ, ਜਿਹੜੇ ਭਾਵੇਂ ਸਾਡੇ ਇੱਧਰ ਆਏ, ਉਹਨਾਂ ਨਾਲ ਤੁਹਾਡੀ ਠੀਕ ਰਹੀ ਗੱਲਬਾਤ ਬਣੀ? ਨਹੀਂ, ਝਗੜਾ ਵੀ ਹੁੰਦਾ ਹੈ ਜਾਂ ਚੋਰੀ ਰਚਨ ਵਿੱਚ? ਮਾਰਨਾ। ਅੱਛਾ ਅੱਛਾ, ਹਾਂ, ਐਵੇਂ ਤੈਨੂੰ ਗੱਲ ਆਖੀ ਵੀ ਹਾਂ ਇਹ ਉਹ ਸਾਨੂੰ ਬੁਰਾ ਜਾਣਦੇ ਨੇ, ਅਸੀਂ ਉਹਨਾਂ ਨੂੰ ਜਾਣਦੇ। ਉਹ ਕਹਿੰਦੇ ਸਾਡੀਆਂ ਆਹੀਂ ਕਹਿੰਦੀ ਸ਼ਾਮਾਂ ਤੋਂ ਮਸਜਿਦ ਦੇ ਨੇ। ਹਾਂ, ਹਾਂ। ਠੀਕ ਹੈ। ਤੂੰ ਕਦੋਂ ਦਾ ਜੰਮਿਆ ਦਾ, ਹੂੰ, ਤੈਨੂੰ ਪਤਾ ਵੀ ਜੇ ਉਹ ਛੱਡ ਕੇ ਇਹ ਦੇ ਹਨ, ਉਹਨਾਂ ਨੂੰ ਪਤਾ ਭਈ ਇਹ ਹਿੰਦੂਆਂ ਦਾ ਮਾਲ ਹੈ। ਹੂੰ, ਇਹ ਪੁੱਛਦੇ ਨਹੀਂ ਹੈ। ਹਾਂ ਹਾਂ, ਹਾਂ, ਉਹ ਇਸੇ ਹੀ ਪੁੱਛਦੇ ਰਹੇ ਨੇ। ਜੀ ਜੀ ਜੀ, ਹਾਂ, ਠੀਕ ਠੀਕ। ਅਸੀਂ ਬਾਬਾ ਜੀ ਜਿਹੜੇ ਆਪਣਾ ਦਰਗਾਹ ਸ਼ਰੀਫ ਤੇ ਇਸ ਵੇਲੇ ਬੈਠੇ ਆ, ਹਾਂਜੀ, ਜਿਹੜੇ ਆਸਤਾਨੀ ਵਾਲੇ ਤੇ ਬੈਠੇ ਆ, ਹਾਂ। ਇਹਨਾਂ ਬਜ਼ੁਰਗਾਂ ਦੀ ਕੋਈ ਸਾਨੂੰ ਗੱਲਬਾਤ ਦੱਸੋ। ਇਹ ਹਸਤੀ ਜਿਹੜੀ, ਹਾਂਜੀ, ਕਿਉਂਕਿ ਇਹਨਾਂ ਬਜ਼ੁਰਗਾਂ ਨੂੰ ਹਿੰਦੂ ਲੋਕ ਵੀ ਮੰਨਦੇ ਸਨ। ਮੰਨਦੇ ਹਨ। ਅੱਛਾ, ਉਹ ਗੱਲ ਸੁਣਾਓ ਕੋਈ। ਇੱਥੇ ਕੋਈ ਮੇਲਾ ਸ਼ੇਲਾ ਲੱਗਦਾ ਸੀ ਉਸ ਵੇਲੇ? ਮੇਲਾ ਉਦੋਂ ਘੱਟ ਹੀ ਲੱਗਦਾ ਸੀ, ਅੱਛਾ ਹੁਣ ਮੇਲਾ ਬਹੁਤਾ ਲੱਗਦਾ। ਅੱਛਾ, ਉਦੋਂ ਨਾਲੋਂ? ਉਦੋਂ ਬਹੁਤਾ ਲੱਗਦਾ। ਵਾਹ ਜੀ ਵਾਹ। ਅੱਛਾ, ਐਵੇਂ ਖਤਮ ਤੋਂ ਆਉਂਦੇ ਹਨ। ਹੂੰ, ਐਵੇਂ ਮਾਰੀ ਦੁਕਾਨ ਨਾ ਕੋਈ ਤੋਂ ਇੱਕ ਦੋ ਨਿੱਕੀ ਨਿੱਕੀਆਂ ਮਰੂੰਡੀਆਂ ਦੀਆਂ ਆ ਗਈਆਂ, ਹਾਂ ਸ਼ਗਰ ਕਦੀ ਦੀਆਂ ਆ ਗਈਆਂ। ਹਾਂ ਹਾਂ, ਹੁਣ ਤੇ ਕੌਡੀ ਹੁੰਦੀ ਐ, ਇੱਥੇ ਗਿਆ ਕਿ ਬੜੀ ਵੱਡੀ। ਅੱਛਾ ਹਾਂ, ਬੜਾ ਮੇਲਾ, ਦੋ ਮੇਲੇ ਦੋ ਖਤਮ ਤੋਂ ਆਉਂਦੇ ਆ, ਬੜੇ ਵੱਡੇ ਵੱਡੇ। ਅੱਛਾ ਅੱਛਾ, ਜਿੰਨੇ ਜਿੰਨੇ ਖਲਕ ਖਾਂਦੀ ਜਾਏ, ਲੈਂਦੀ ਜਾਏ। ਹਾਂ ਹਾਂ, ਘੋੜੇ ਹੂੰ, ਬੜਿਆ ਬੜਾ ਆਉਂਦਾ। ਸਹੀ ਸਹੀ ਹੈ। ਹਾਂ, ਸ਼ਿਫਾ ਕਿਸ ਚੀਜ਼ ਦੀ ਮਿਲਦੀ ਸੀ ਇੱਥੋਂ ਜਿਹੜੇ ਬਜ਼ੁਰਗਾਂ ਦੀ? ਉਹ ਅੱਲਾ ਨੂੰ ਪਤਾ ਹੈ। ਅੱਛਾ ਉਹ ਮੈਨੂੰ ਤੈਨੂੰ ਪਤਾ ਕੋਈ ਨਹੀਂ, ਛਪਾ ਕਿਹੜੀ ਗੱਲ ਦੀ ਹੋਈ। ਅੱਛਾ ਅੱਛਾ, ਇਹ ਉਹ ਬਜ਼ੁਰਗਾਂ ਮਤਲਬ ਕੋਈ ਵੀ ਕੋਈ ਬੰਦਾ ਇੱਥੇ ਮੰਨਤਾ ਆਪਣੇ ਸੱਚੇ ਨੀਅਤ ਨਾਲ ਮੰਨ ਕੇ ਆਇਆ ਵੇ, ਉਹਦੀ ਇੱਥੇ ਆਸ ਪੂਰੀ ਹੋਈ ਹੈ। ਮਦਦ ਪੂਰੀ ਅੱਛਾ ਹੁੰਦੀ। ਅੱਛਾ,
ਇਹ ਤੁਹਾਡੀ ਗੱਲ ਅਸੀਂ ਕਰਾਉਂਦੇ ਆ। ਸਾਡੇ ਵੀਰ ਨੇ ਉਹਨਾਂ ਦੇ ਵਾਲਦ ਸਾਹਿਬ ਜੀ, ਉਹਨਾਂ ਨੂੰ ਕੁਝ ਮਸਲਾ ਹੋ ਗਿਆ ਸੀ, ਉਹਨਾਂ ਨੇ ਫਿਰ ਇੱਥੇ ਮੰਨਤ ਮੰਗੀ, ਉਹਨਾਂ ਦਾ ਇਲਾਜ ਇੱਥੇ ਹੋਇਆ ਭੁਲੇਰ ਬਾਜਵਾ। ਇਹ ਗੱਲ ਕਰੋ। ਮੱਲੇ ਆਏ ਹੋਏ ਆ। ਮੱਲੇ ਬੈਠੇ ਆ ਜੀ, ਮਾਸ਼ਾਅੱਲਾ ਬੜਾ ਅੱਛਾ ਫਹਿਮ ਇਹਨਾਂ ਬਜ਼ੁਰਗਾਂ ਦਾ, ਕੁਵਤ ਸਮਾਤ, ਇਹਨਾਂ ਦੀ ਜਿਹੜੀ ਯਾਦਦਾਸ਼ਤ ਤੇ ਮੈਮਰੀ ਹੈ, ਮਤਲਬ ਕਿ ਰਿਮਾਰਕੇਬਲ, ਦੱਸ ਨਹੀਂ ਸਕਦੇ ਅਸੀਂ। ਬਹੁਤ ਕਮਾਲ ਦਾ ਇੰਟਰਵਿਊ ਇਹਨਾਂ ਨੇ ਦਿੱਤਾ। ਇਹਨਾਂ ਤੋਂ ਤੁਸੀਂ ਕੋਈ ਸਵਾਲ ਪੁੱਛੋ, ਜਿਹੜਾ ਤੁਸੀਂ ਵਾਇਸ ਮੈਸੇਜ ਥਰੂ ਸਾਨੂੰ ਕਹਿ ਰਹੇ ਸੋ ਨਾ, ਇਹਨਾਂ ਬਜ਼ੁਰਗਾਂ ਨੂੰ ਪੁੱਛੋ, ਜੇ ਇਹਨਾਂ ਨੂੰ ਯਾਦ ਹੋਇਆ ਜਾਂ ਇਹਨਾਂ ਨੂੰ ਪਤਾ ਹੈ ਤਾਂ ਜ਼ਰੂਰ ਤੁਹਾਨੂੰ ਦੱਸਣਗੇ। ਹਾਂਜੀ ਹਾਂਜੀ ਕਰੋ ਗੱਲ। ਹਾਂਜੀ ਹਾਂ ਠੀਕ ਹੈ, ਦੱਸੋ। अस्सलाम वालेकुम। वालेकुम सलाम। वालेकुम सलाम। अस्सलाम वालेकुम। वालेकुम सलाम। बाबा जी मेरे ਜਿਹੜੀ ਦਾਦੀ ਭੂਆ ਸੀਗੀ ਨਾ, ਹਾਂਜੀ। ਮੇਰੇ ਵਾਲਿਦ ਸਾਹਿਬ ਦੀ ਭੂਆ, ਉਹ ਇੱਥੇ ਵਿਆਹੇ ਸੀਗੇ ਮੱਲੇ। ਅੱਛਾ ਉਹ ਪੰਡਤ ਸੀਗੇ, ਹਾਂ। ਉਹ ਫੈਮਿਲੀ ਸੀਗੀ ਪੰਡਤਾਂ ਦੀ। ਆਹੋ ਹੈ ਸੀ। ਤੇ ਉਹ ਹਾਂਜੀ ਉਹ ਉਸ ਸਮੇਂ ਦਿੱਲੀ 'ਚ ਨੌਕਰੀ ਕਰਦੇ ਸੀਗੇ ਉਸ ਵੇਲੇ ਵੀ। ਹਾਂਜੀ ਤੇ ਮੇਰੀ ਜਿਹੜੀ ਫੂਫੋ ਸੀਗੀ ਮੇਰੇ ਵਾਲਿਦ ਸਾਹਿਬ ਦੀ, ਉਹ ਦਿੱਲੀ ਰਹਿੰਦੇ ਸੀਗੇ। ਅੱਛਾ। ਕਦੀ ਕਦੀ ਇੱਥੇ ਆਉਂਦੇ ਸੀਗੇ। ਠੀਕ ਹੈ। ਹਾਂਜੀ ਹਾਂਜੀ ਤੇ ਨਾਂ ਦੱਸੋ ਉਹਨਾਂ ਦੇ ਹਸਬੈਂਡ ਦਾ। ਨਾਂ ਦੱਸੋ ਜਿਹੜੇ ਮੱਲੇ ਵਾਲੇ ਸਨ, ਬਜ਼ੁਰਗ ਜਿਹੜੇ ਸਨ। ਕੌਣ ਸੀ ਨਾਂ ਦੱਸੋ। ਮੈਨੂੰ ਆਪਣੀ ਭੂਆ ਦਾ ਨਾਮ ਹਲੇ ਯਾਦ ਨਹੀਂ। ਹਾਂਜੀ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ। ਮੈਂ ਉਹਨੇ ਪੁੱਛ ਕੇ ਦੱਸਦਾ ਵਾਂ। ਠੀਕ ਇੱਥੇ ਉਹ ਸੀਗੇ ਕਸਤੂਰੀ ਲਾਲ ਮਹਾਜਨ ਵੀ ਹੁੰਦੇ ਸੀ, ਕਰਾੜ। ਕਰਾਰ ਹੁੰਦੇ ਸੀ। ਕਰਾੜ ਮਹਾਰਾਜ। ਕਸਤੂਰੀ ਲਾਲ ਮਹਾਜਨ ਕਰਾੜ। ਕਸਤੂਰੀ ਲਾਲ ਮਹਾਜਨ ਹੈ ਹਸਨ ਹਸਨ। ਹਾਂ ਇੱਕ ਇੱਥੇ ਖੱਟੀਆਂ ਦਾ ਕੰਮ ਕਰਦੇ ਸੀਗੇ, ਉਹ ਵੀ ਕਰਾੜ ਸੀਗੇ। ਹਾਂਜੀ ਖੱਡੀਆਂ ਦਾ ਕੰਮ ਕਰਦੇ ਹੋ ਵੀ ਕਰਾੜ ਸਨ। ਤੇ ਇੱਕ ਦੱਸਦੇ ਨੇ ਕਿ ਜਿਹੜੀ ਮੇਰੀ ਫੁੱਫੋ ਸੀਗੀ, ਹਾਂ। ਉਹਦੀ ਸੱਸ ਇੱਥੇ ਰਹਿ ਗਈ ਸੀਗੀ ਸੰਤਾਲੀ ਵੇਲੇ। ਉਹ ਦੱਸਦੇ ਨੇ ਕਿ ਮਾਰੀ ਗਈ ਸੀਗੀ ਉਹ। ਆਹ ਮਾਰੀ ਗਈ ਸੀ। ਆਪਣਾ ਘਰ ਤੋਂ ਮਾਰੀ ਗਈ ਸੀ। ਇੱਕ ਬਜ਼ੁਰਗ ਔਰਤ ਸੀਗੀ, ਮਾਰੀ ਗਈ ਸੀ। ਭੂਆ ਦੀ ਸੱਸ ਸੀਗੀ। ਮਾਰੀ ਗਈ ਸੀ ਉਹ ਉਹ। ਆਪਣੇ ਘਰੋਂ ਹਾਂਜੀ ਮਾਰੀ ਗਈ ਸੀ। ਇੱਕ ਬੁੜੀ ਸੀ, ਮਾਰੀ ਸੀ। ਉਹ ਮੇਰੀ ਵਹਿਮ ਨਾਲ ਮਾਰੀ ਗਈ ਸੀ। ਵਹਿਮ ਨਾਲ ਮਾਰੀ ਗਈ ਸੀ। ਹਾਂ ਬਿਹਾਰੀ ਸ਼ਾਹ ਦੇ ਘਰੋਂ ਸੀ ਉਹ। ਬਿਹਾਰੀ ਸ਼ਾਹ ਦੇ ਘਰੋਂ ਸੀ। ਬਿਹਾਰੀ ਸ਼ਾਹ ਦੇ ਘਰੋਂ ਸੀ। ਬਿਹਾਰੀ ਸ਼ਾਹ ਦੇ ਘਰੋਂ ਸੀ ਉਹ। ਹਾਂ ਤੇ ਬਿਹਾਰੀ ਸ਼ਾਹ ਦੇ ਘਰੋਂ ਦੀ। ਅੱਛਾ। ਹਾਂ ਤੇ ਉਹ ਮੈਨੂੰ ਦੱਸਦੇ ਨੇ ਉਹ ਆਪਣੇ ਘਰੋਂ ਸੋਨਾ ਲੈਣ ਗਈ ਸੀਗੀ ਤੇ ਉਦੋਂ ਕਿਸੇ ਨੇ ਮਾਰ ਦਿੱਤਾ ਸੀਗਾ ਉਹਨਾਂ ਨੂੰ। ਸੋਨਾ ਲੈਣ ਗਈ, ਇਹ ਨਹੀਂ ਮੈਨੂੰ ਪਤਾ। ਨਹੀਂ ਯਾਦ ਆ ਰਹੇ ਮੇਰੇ ਅੱਛਾ ਇੱਕ ਗੱਲ ਹੋਰ ਹੈਗੀ ਹੈ ਕਿ ਦੋ ਕੁੜੀਆਂ ਸੀਗੀਆਂ, ਉਹ ਚੁੱਕੀਆਂ ਗਈਆਂ ਸੀਗੀਆਂ। ਕੋਈ ਉਹ ਵੀ ਕਰਾੜ ਦੇ ਪਰਿਵਾਰ ਦੀਆਂ ਸੀਗੀਆਂ। ਤੇ ਇੱਕ ਮੁਸਲਮਾਨ ਮਾਸਟਰ ਸੀਗੇ, ਉਹਨਾਂ ਨੇ ਮਦਦ ਕੀਤੀ ਸੀਗੀ ਉਸ ਦੋ ਕੁੜੀਆਂ ਨੂੰ ਛੁਡਾਉਣ ਵਿੱਚ। ਅੱਛਾ ਇਹ ਗੱਲ ਯਾਦ ਹੈ ਤੁਹਾਨੂੰ? ਯਾਦ ਨਹੀਂ ਰਹੀ ਜੀ। ਛਡਾਇਆ ਉਹ ਕਿਸੇ ਨੇ ਬਾਅਦ ਹੀ, ਜਦੋਂ ਠੰਡ ਮੱਠ ਹੋ ਗਈ ਹੈ ਨਾ, ਉਦੋਂ ਛਡਾਇਆ ਹੋਏਗਾ। ਉਹ ਜਦੋਂ ਪਹਿਲੇ ਕਿਸੇ ਨੇ ਛਡਾਇਆ ਤਾਂ ਹਾਂ ਨਾ ਪਤਾ ਉਦੋਂ ਕਿ ਨਾ ਮੈਨੂੰ ਤੇਰਾ ਪਤਾ ਨਾ ਤੇਰਾ ਤੈਨੂੰ ਪਤਾ ਨਹੀਂ ਮੇਰਾ। ਹਾਂ ਹਾਂਜੀ ਠੀਕ ਹੋ ਗਿਆ। ਹਾਂਜੀ ਤੇ ਮੈਨੂੰ ਆਪਣੀ ਭੂਆ ਦਾ ਨਾਂ ਦੱਸ ਕੇ ਪੁੱਛ ਕੇ ਹਲੇ ਤੁਹਾਨੂੰ ਮੈਂ ਦੁਬਾਰਾ ਫੋਨ ਕਰਦਾ ਵਾਂ। ਆਪਣੀ ਭੈਣ ਤੋਂ ਭੂਆ ਦਾ ਨਾਂ ਪੁੱਛ ਕੇ। ਅੱਛਾ ਹਾਂਜੀ ਠੀਕ ਹੈ। ਮੇਰੇ ਵਾਲਿਦ ਸਾਹਿਬ ਇੱਥੇ ਮੱਲੇ ਦਰਬਾਰ ਜਿਹੜੀ ਆਏ ਸੀਗੇ, ਉਹਨਾਂ ਦੇ ਹੱਥ ਵਿੱਚ ਬੜਾ ਜ਼ਖਮ ਹੋ ਗਿਆ ਸੀਗਾ। ਅੱਛਾ ਤੇ ਉਹ ਇੱਥੇ ਆਏ ਸੀਗੇ ਤੇ ਉਹਨਾਂ ਦਾ ਇੱਥੇ ਇਲਾਜ ਹੋਇਆ ਸੀ। ਹਾਂ ਸੀ ਪਾਣੀ ਵਿੱਚ ਮਿਲਾ ਕੇ ਠੀਕ ਹੋ ਗਏ ਸੀਗੇ। ਇਸੇ ਦਰਬਾਰ ਜਾਣ ਕੇ ਨਾ ਤੋਬਾ ਤਿਲਾ ਕਰੀਏ। ਤੋਬਾ ਤਿਲਾ ਕਰਦੇ ਨੇ, ਜਿਹਨੇ ਮਨਜ਼ੂਰੀ ਹੋ ਜਾਂਦੀ ਹੈ। ਇੱਥੇ ਲੋਕੀ ਬੜਾ ਖੱਟ ਕੇ ਗਏ ਨੇ। ਹਾਂਜੀ ਹਾਂ ਇਸ ਦਰਬਾਰ ਤੋਂ। ਹਾਂਜੀ ਡੋਗਰਾ ਸਾਹਿਬ ਦਰਬਾਰ ਤੇ ਬੈਠੇ ਆ ਅਸੀਂ। ਉਸੇ ਦਰਬਾਰ। ਅੱਛਾ ਜੀ ਜੀ ਸਰ। ਮੇਰੀ ਵੀ ਹਾਜ਼ਰੀ ਲਗਾ ਦੇਣਾ, ਮੇਰੀ ਹਾਜ਼ਰੀ ਪਰਵਾਰ ਕਰ ਦੇਣਾ। ਜੀ ਠੀਕ ਹੈ ਜੀ। ਠੀਕ ਹੋ ਗਿਆ। ਅੱਛਾ ਜੀ ਹਾਂ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਚੰਗਾ ਹਾਂ। ਚੰਗਾ ਬਜ਼ੁਰਗੋ। ਠੀਕ। ਹਾਂਜੀ ਇੰਨਾ ਕੀ ਮਾਲੂਮ ਹੈ ਮੈਨੂੰ। ਹਾਂਜੀ ਅੱਛਾ ਠੀਕ ਹੈ। ਠੀਕ ਹੋ ਗਿਆ। ਅੱਲਾ ਜੀ ਠੀਕ ਹੈ। ਮਿਹਰਬਾਨੀ। ਠੀਕ ਹੈ ਜੀ। ਹਾਂਜੀ ਵੀਰ ਜੀ ਮੈਂ ਹਲੇ ਲਾਜਵੰਤੀ ਹਾਂਜੀ ਲਾਜਵੰਤੀ ਲਾਜਵੰਤੀ। ਲਾਜਵੰਤੀ। ਹਾਂ ਕੀ ਲਾਜਵੰਤੀ ਭਾਈ ਜਿਹੜੇ ਮਾਰੇ ਗਏ ਸਨ, ਲਾਜਵੰਤੀ ਨਾਂ ਸੀ ਉਹਨਾਂ ਦਾ, ਜਿਹੜੇ ਮਤਲਬ ਕਿ ਮਾਰੇ ਗਏ।
अच्छा अच्छा चलो अगर कितने ਮੱਲਾ ਮੈਂ ਗੱਡੀ ਨਹੀਂ ਕੀ ਨਹੀਂ अच्छा आयो जी ਮੱਲਾ बाबे आयो बाबे ਮੱਲਾ ਬਾਬੇ ਕੋਲ ਮਹਾਜਨ ਸਿਲਕ ਫੈਕਟਰੀ ਮਹਾਜਨ ਸਿਲਕ ਫੈਕਟਰੀ हाँ ਤੇ ਮੱਲਾ ਸਿਲਕ ਸਟੋਰ महाजन सिल्क फैक्ट्री ਹਾਂ ਤੇ महाजन ਮੱਲਾ ਸਿਲਕ ਸਟੋਰ ਮੱਲਾ ਸਿਲਕ ਸਟੋਰ ਆਪਣੇ ਪਿੰਡ ਦੇ ਨਾਂ ਤੋਂ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ 'ਚ ਦੁਕਾਨ ਰੱਖੀ ਹੈ ਜੀ ਵੇਖ ਲਓ ਆਪਣਾ ਪਿੰਡ ਨਹੀਂ ਆਪਣੀ ਜਾਤ ਨਹੀਂ ਆਪਣੀ ਪਹਿਚਾਨ ਨਹੀਂ ਭੁਲਾਈ ਕੀ ਬਣਾਈ ਆ ਬਾਬੇ ਨੂੰ ਪੁੱਛਿਆ ਨਹੀਂ ਕਿ ਜਦੋਂ ਕਦੀ ਚੀਜ਼ ਅੱਛਾ ਬਾਬਾ ਜੀ ਤੁਹਾਡੀ ਗੱਲਬਾਤ ਜਾਣੀ ਉਧਰ ਅੱਛਾ ਪਿੱਛੇ ਉਹਨਾਂ ਲੋਕਾਂ ਨੇ ਸੁਣਨੀ ਹੈ ਹਾਂ ਜਿਸ ਤਰ੍ਹਾਂ ਅੱਲਾਹ ਪਾਕ ਨੇ ਤੁਹਾਡੇ ਤੇ ਫਜ਼ਲ ਕੀਤਾ ਹੈ, ਅੱਲਾਹ ਪਾਕ ਦਾ ਬੜਾ ਰਹਿਮ ਹੈ ਤੁਹਾਡੇ ਤੇ ਤੁਸੀਂ ਮਤਲਬ ਡੰਡੀ ਪੰਡੀ ਕਾਇਮ ਹੈ ਤੁਹਾਡੀ ਜੀ। ਇਸੇ ਤਰ੍ਹਾਂ ਹੋ ਸਕਦਾ ਉਹਨਾਂ ਦੇ ਵੀ ਜਿਹੜੇ ਤੁਸੀਂ ਨਾਂ ਲਏ ਕੁਝ ਜਿਹੜੇ ਤੁਹਾਡੇ ਹਾਨ ਦੇ ਸਨ ਉਹਨਾਂ ਵਿੱਚ ਵੀ ਕੁਝ ਹੋਣ ਆਹੋ ਉਹ ਨਹੀਂ ਲੱਗੂ ਉਹਨਾਂ ਦੀ ਜਿਹੜੀ ਨਸਲ ਹੈ ਅੱਲਾਹ ਉਹ ਤੁਹਾਡੀ ਗੱਲਬਾਤ ਸੁਣੇਗੀ ਅੱਛਾ ਤੇ ਕਿਸੇ ਦੀ ਗੱਲਬਾਤ ਤੁਹਾਡੀ ਸੁਣ ਕੇ ਉਹਦੇ ਇੱਕ ਕਹ ਲੋ ਕਿ ਇੱਕ ਜਜ਼ਬਾ ਪੈਦਾ ਹੁੰਦਾ ਆਪਣਾ ਪਿੰਡ ਵੇਖਣ ਲਈ ਉਹ ਆਂਦੇ ਨੇ ਇੱਥੇ ਮੱਲਾ ਤੇ ਤੁਸੀਂ ਕੋ ਭਗਤ ਕਰੋਗੇ ਉਹਨਾਂ ਦੀ ਅੱਛਾ ਪੂਰੀ ਕਰਾਂਗੇ ਜੀ ਉਹ ਜਮਾ ਪਾਣੀ ਬਹੁਤ ਸਹੀ ਹੈ ਠੀਕ ਹੈ ਉਹਨਾਂ ਜਿੱਥੇ ਜਿਹੜਾ ਦੱਸਾਂਗੇ ਨਾ ਵੀ ਹਾਂ ਆਹ ਥਾਂ ਵੇਖਣਾ ਹੈ ਅੱਛਾ ਉਹ ਘਰ ਦੱਸਾਂਗੇ ਉਹਨਾਂ ਦੇ ਖੂਹ ਦੱਸਾਂਗੇ ਉਹਨਾਂ ਦੇ ਪਿਆਰੀ ਦੱਸਾਂਗੇ ਵਾਹ ਜੀ ਵਾਹ। ਹਾਂ ਠੀਕ ਹੈ ਇਹ ਕੁਝ ਹੋਰ जी यही को जी सही ठीक है बहुत शुक्रिया ਹਾਂ बहुत शुक्रिया थैंक ਖੂਹਾਂ ਵਾਲੇ ਨੂੰ ਖੂਹ ਦੱਸਾਂਗੇ यू ਕੋਈ ਪੁੱਛੇਗਾ ਭਈ ਆ ਮੈਂ ਸਾਨੂੰ ਚਾਹ ਦੱਸ ਦਿਓ ਉਹੀ ਦੱਸਣੀ ਹੈ ਨਾ हाँ जी ਹਾਂ ਜਿਹੜੀ ਪੁੱਛਣਗੇ ਦੱਸਾਂਗੇ ठीक ਜੇ ਮੈਂ ਬਚਿਆ ਬਜਾਇਆ ਨਾ ਬਚਿਆ अल्लाह पाक तंदुरुस्ती दे। ਹਾਂ